ਵਿਰਸਾ ਸਿੰਘ ਬਲਟੋਹਾ ਦੀ ਸਾਰੀ ਗੱਲਬਾਤ ਜੇ ਦੋਨਾਂ ਪੱਖਾਂ ਨੂੰ ਆਪਾਂ ਤੋੜ ਕੇ ਬੋਲੀਏ ਤਾਂ ਇਉਂ ਹੈ ਕਿ ਜਿਵੇਂ ਅਕਾਲੀ ਲੀਡਰਸ਼ਿਪ ਸੋਚਦੀ ਹੈ ਕਿ ਜਿਹੜੇ ਜਥੇਦਾਰ ਸਾਹਿਬਾਨ ਨੇ ਉਹ ਕਿਸੇ ਹੋਰ ਨਾਲ ਗੱਲ ਨਾ ਕਰਨ, ਹੋਰ ਕਿਸੇ ਨਾਲ ਮਿਲਣ ਗਿਲਣ, ਸਿਰਫ ਅਕਾਲੀ ਦਲ ਦੇ ਹਿਸਾਬ ਨਾਲ ਚੱਲਣ। ਕੁਝ ਸਾਡੇ ਇਹੋ ਜਿਹੇ ਸੁਭਾਅ ਵਾਲੇ ਆਗੂ ਜਾਂ ਸ਼ਖਸੀਅਤਾਂ ਉੱਭਰੀਆਂ ਜਿਨ੍ਹਾਂ ਨੂੰ ਆਪਾਂ ਧਾਰਮਿਕ ਪੱਖ ਤੋਂ ਦੇਖਦੇ, ਉਹਨਾਂ ਨਾਲ ਵਿਚਾਰ ਚਰਚਾ ਕਰਨ ਲਈ, ਉਹਨਾਂ ਨਾਲ ਕੋਈ ਕਿਸੇ ਮਸਲੇ ਉੱਤੇ ਸਲਾਹ ਲੈਣ ਲਈ ਜਾਂ ਕੋਈ ਗੱਲ ਸਮਝਣ ਲਈ ਜੇ ਕੋਈ ਗੈਰ ਸਿੱਖ ਆ ਜਾਵੇ ਤਾਂ ਇਹ ਕਿਵੇਂ ਗਲਤ ਆ ਜੀ। ਜਿਹੜੇ ਗੋਰੇ ਸੀ ਉਹ ਕਿਵੇਂ ਮਹਾਰਾਜਾ ਰਣਜੀਤ ਸਿੰਘ ਨਾਲ ਮੇਲ ਮੁਲਾਕਾਤਾਂ ਗੱਲਾਂ ਬਾਤਾਂ ਕਰਦੇ ਸੀ, ਦੂਜਿਆਂ ਧਰਮਾਂ ਕੌਮਾਂ ਦੇ ਲੀਡਰ ਆਗੂ ਵੀ ਗੱਲ ਕਰਦੇ ਸੀ। ਸੋ ਕਿਸੇ ਸਿੱਖ ਦਾ ਜਾਂ ਕਿਸੇ ਵੀ ਅਹੁਦੇਦਾਰ ਦਾ ਕਿਸੇ ਦੂਜੇ ਧਰਮ ਨਾਲ, ਦੂਜੀ ਧਿਰ ਨਾਲ ਕੋਈ ਗੱਲਬਾਤ ਦਾ ਮਤਲਬ ਇਹ ਨਹੀਂ ਕਿ ਉਹਦੇ ਏਜੰਟ ਬਣ ਗਏ। ਵਿਰਸਾ ਸਿੰਘ ਬਲਟੋਹਾ ਪਤਾ ਨਹੀਂ ਕਿੱਥੋਂ ਇਹ ਗੱਲ ਲਿਆਏ ਕਿ ਤੁਸੀਂ ਫਲਾਣੇ ਨੂੰ ਕਿਉਂ ਮਿਲਦੇ ਹੋ, ਤੁਹਾਨੂੰ ਘਾਣੇ ਨੂੰ ਕਿਉਂ ਮਿਲਦੇ ਹੋ। ਅਸੀਂ ਬੜੇ ਲੰਮੇ ਅਰਸੇ ਤੋਂ ਅਕਾਲੀ ਲੀਡਰਸ਼ਿਪ ਨੂੰ ਇਸ ਗੱਲ ਲਈ ਕ੍ਰਿਟਿਸਿਜ਼ਮ ਕਰਦੇ ਆ, ਆਲੋਚਨਾ ਕਰਦੇ ਆ, ਪੂਰਾ ਪੰਥ ਕਰਦਾ ਹੈ ਕਿ ਤੁਸੀਂ ਭਗਵੇਂ ਬ੍ਰਿਗੇਡ ਵਾਲਿਆਂ ਨਾਲ, ਆਰਐਸਐਸ ਨਾਲ, ਬੀਜੇਪੀ ਨਾਲ ਸੰਬੰਧ ਕਿਉਂ ਰੱਖਦੇ। ਤੁਸੀਂ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਜਦੋਂ ਉਹ ਪੇਸ਼ ਕਰਦੇ ਆ ਉਦੋਂ ਤੁਸੀਂ ਚੁੱਪ ਰਹਿੰਦੇ ਹੋ। ਇਹ ਸਾਰੀਆਂ ਗੱਲਾਂ ਆਪਾਂ ਕਰਦੇ ਆ ਤੇ ਅਸੀਂ ਉਸ ਮੌਕੇ ਇੱਕ ਗੱਲ ਕਹਿ ਰਹੇ ਹੁੰਦੇ ਆ ਕਿ ਇਸ ਧਿਰ ਦਾ ਪੰਥ ਨੂੰ ਨੁਕਸਾਨ ਆ। ਉਦੋਂ ਕਦੇ ਕਿਸੇ ਅਕਾਲੀ ਲੀਡਰ ਨੇ ਇਹ ਗੱਲ ਸੁਣ ਕੇ ਇਹ ਗੱਲ ਮੰਨੀ ਆ ਕਿ ਵਾਕਈ ਅਸੀਂ ਗਲਤ ਕਰਦੇ ਹਾਂ। ਜਿਹੜੀ ਗੱਲ ਦੇ ਉੱਤੇ ਖਾਲਸਾ ਪੰਥ ਇਤਿਹਾਸ ਦੇ ਤੌਰ ਤੇ ਪੂਰੀ ਜਾਣਕਾਰੀ ਲੈ ਕੇ ਗੱਲ ਕਹਿ ਰਿਹਾ ਹੈਗਾ ਕਿ ਤੁਹਾਡਾ ਉਹਨਾਂ ਨਾਲ ਮੇਲ ਮਿਲਾਪ ਠੀਕ ਨਹੀਂ, ਉਹਦੇ ਉੱਤੇ ਤਾਂ ਕਦੇ ਵਿਰਸਾ ਸਿੰਘ ਬਲਟੋਹਾ ਨੇ ਨਹੀਂ ਕਿਹਾ ਹੈਗਾ ਕਿ ਸਾਨੂੰ ਆਰਐਸਐਸ ਨਾਲ, ਬੀਜੇਪੀ ਨਾਲ ਸੰਬੰਧ ਨਹੀਂ ਰੱਖਣੇ ਚਾਹੀਦੇ। ਮੰਨ ਲੈਂਦੇ ਆ ਕਿ ਨਾ ਇਹ ਆਈਟੀ ਸੈੱਲ ਦਾ ਕੰਮ ਆ ਤੇ ਨਾ ਇਹ ਵਿਰਸਾ ਸਿੰਘ ਬਲਟੋਹਾ ਨੇ ਕਰਵਾਇਆ ਜਾਂ ਕੀਤਾ, ਪਰ ਜਦੋਂ ਇਹ ਪਤਾ ਲੱਗ ਗਿਆ ਕਿ ਮੇਰੇ ਬਣਾਏ ਹੋਏ ਮਾਹੌਲ ਦਾ ਕੋਈ ਲਾਹਾ ਲੈ ਰਿਹਾ, ਉਸ ਮੌਕੇ ਇੱਕ ਜ਼ਿੰਮੇਵਾਰੀ ਬਣਦੀ ਹੈ। ਪਰ ਜ਼ਿੰਮੇਵਾਰੀ ਤਾਂ ਅਕਾਲੀ ਲੀਡਰਸ਼ਿਪ ਨੇ ਨਾ ਨਿਭਾਈ। ਸੱਚਾਈ ਇਹ ਆ ਕਿ ਬਲਟੋਹਾ ਸਮੇਤ ਬਹੁਤੇ ਜਿਹੜੇ ਬਾਦਲ ਦਲ ਦੇ ਆਗੂ ਆ ਜਾਂ ਵਰਕਰ ਆ, ਉਹ ਇਸ ਸਮੁੱਚੇ ਮਾਮਲੇ ਦੀ ਅਹਿਮੀਅਤ ਨੂੰ, ਗੰਭੀਰਤਾ ਨੂੰ ਸਮਝ ਹੀ ਨਹੀਂ ਸਕੇ। ਉਹਨਾਂ ਨੂੰ ਲੱਗਦਾ ਵੀ ਐਡੀ ਕਿੱਡੀ ਗੱਲ ਆ ਜੀ। ਬਲਟੋਹਾ ਨੇ ਵੀ ਇਹੀ ਸੋਚਿਆ ਹੋਣਾ, ਜਥੇਦਾਰ ਸਾਹਿਬਾਨ ਨੂੰ ਕਿਹਾ ਹੋਣਾ ਵੀ ਐਡੀ ਕਿੱਡੀ ਗੱਲ ਆ ਜੀ, ਤਨਖਾਹ ਲਾ ਕੇ ਪਾਸੇ ਕਰੋ, 4 ਦਿਨ ਭਾਂਡੇ ਮਾਂਜੋ ਤੇ ਗੱਲ ਨਿਬੜੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਅਕਾਲ ਤਖਤ ਸਾਹਿਬ ਤੋਂ ਸਿੱਖ ਲੀਡਰ ਸਰਦਾਰ ਵਿਰਸਾ ਸਿੰਘ ਬਲਟੋਹਾ ਦੇ ਖਿਲਾਫ ਜੋ ਫੈਸਲਾ ਆਇਆ ਸੀ, ਉਹਦੇ ਬਾਰੇ ਅੱਜ ਦੇ ਅਖਬਾਰਾਂ ਦੇ ਵਿੱਚ ਬੜੀ ਚਰਚਾ ਸੀਗੀ ਕਿ ਅਕਾਲੀ ਦਲ ਵਿੱਚ ਸਨਾਟਾ ਛਾਇਆ ਹੋਇਆ, ਅਕਾਲੀ ਲੀਡਰ ਕੁਝ ਬੋਲਣ ਨੂੰ ਤਿਆਰ ਨਹੀਂ। ਪਰ ਇਸ ਗੱਲ ਨੇ ਅੱਜ ਇੱਕ ਨਵਾਂ ਹੋਰ ਰੂਪ ਲੈ ਲਿਆ ਜਦੋਂ ਸ਼ਾਮ ਨੂੰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ, ਉਹਨਾਂ ਨੇ ਰੋਂਦਿਆਂ ਹੋਇਆਂ ਆਪਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰੀ ਤੋਂ ਅਸਤੀਫਾ ਵੀ ਦਿੱਤਾ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਜਦੋਂ ਤੋਂ ਵਿਰਸਾ ਸਿੰਘ ਬਲਟੋਹਾ ਖਿਲਾਫ ਕਾਰਵਾਈ ਹੋਈ ਹੈ, ਉਸ ਤੋਂ ਬਾਅਦ ਵਿੱਚ ਮੈਨੂੰ ਸੋਸ਼ਲ ਮੀਡੀਆ ਰਾਹੀਂ ਟ੍ਰੋਲਿੰਗ ਕੀਤੀ ਗਈ ਆ, ਕਿਰਦਾਰਕੁਸ਼ੀ ਕੀਤੀ ਗਈ ਹੈ, ਮੇਰੀ ਜਾਤ ਪਰਖੀ ਗਈ ਹੈ, ਮੈਨੂੰ ਆਰਐਸਐਸ ਦਾ ਦੱਲਾ ਕਹਿ ਕੇ ਗਾਲਾਂ ਕੱਢੀਆਂ ਗਈਆਂ ਨੇ ਤੇ ਮੈਨੂੰ ਸਭ ਤੋਂ ਮਾੜੀ ਗੱਲ ਇਹ ਲੱਗੀ ਕਿ ਮੇਰੀਆਂ ਜਿਹੜੀਆਂ ਧੀਆਂ ਨੇ ਉਹਨਾਂ ਦੇ ਬਾਰੇ ਬਹੁਤ ਜ਼ਿਆਦਾ ਅਪਮਾਨਜਨਕ ਸ਼ਬਦ ਜਿਹੜੇ ਆ ਉਹ ਵਰਤੇ ਗਏ ਆ। ਇਹ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਆਈ, ਉਸ ਤੋਂ ਬਾਅਦ ਵਿੱਚ ਸਮੁੱਚੀ ਸਿੱਖ ਕੌਮ ਦੇ ਵਿੱਚ ਇਹਦੇ ਉੱਤੇ ਪ੍ਰਤੀਕਿਰਿਆ ਆਉਣੀ ਸੁਭਾਵਿਕ ਸੀ। ਸੰਗਤ ਨੂੰ, ਆਮ ਸਿੱਖ ਕੌਮ ਨੂੰ ਬੜਾ ਗੁੱਸਾ ਆਇਆ ਕਿ ਅਕਾਲੀ ਲੀਡਰਸ਼ਿਪ ਬਿਲਕੁਲ ਦੜ ਬੱਟੀ ਬੈਠੀ ਰਹੀ। ਹੁਣ ਵੀ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਨੇ ਅਸਤੀਫਾ ਵੀ ਅਨਾਉਂਸ ਕਰ ਦਿੱਤਾ ਕਿ ਮੈਂ ਸ਼੍ਰੋਮਣੀ ਕਮੇਟੀ ਨੂੰ ਭੇਜ ਦਿੱਤਾ, ਹੁਣ ਤੱਕ ਵੀ ਕੋਈ ਅਕਾਲੀ ਲੀਡਰ ਬੋਲਣ ਨੂੰ ਤਿਆਰ ਨਹੀਂ। ਖਾਸ ਤੌਰ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹ ਵੀ ਇਸ ਮਸਲੇ ਤੇ ਚੁੱਪ ਕਰੇ ਬੈਠੇ
ਤੇ ਸਾਫ਼ ਜਾਪਦਾ ਕਿ ਜਿਸ ਪਾਸੇ ਨੂੰ ਇਹ ਗੱਲ ਜਾ ਰਹੀ ਹੈ, ਤਖਤਾਂ ਦੇ ਬਾਕੀ ਜਥੇਦਾਰ ਸਾਹਿਬਾਨ ਵੀ ਹੋ ਸਕਦਾ ਆਪਦੇ ਇੱਕ ਸਾਥੀ ਜਥੇਦਾਰ ਦੇ ਨਾਲ, ਸਹਿਯੋਗੀ ਜਥੇਦਾਰ ਦੇ ਨਾਲ ਇਹ ਸਾਰਾ ਕੁਝ ਹੁੰਦਾ ਦੇਖ ਕੇ ਉਹ ਵੀ ਕੋਈ ਸਖਤ ਕਦਮ ਚੱਕ ਲੈਣ। ਤੋਂ ਕਹਿਣ ਤੋਂ ਭਾਵੇਂ ਕਿ ਪਹਿਲਾਂ ਹੀ ਕੌਮ ਦਾ ਹਾਲ ਜਿਹੜਾ ਉਹ ਬੜਾ ਮਾੜਾ ਹੈ, ਉੱਪਰੋਂ ਅਕਾਲੀ ਸਿਆਸਤ ਦੇ, ਅਕਾਲ ਤਖਤ ਸਾਹਿਬ ਦੇ, ਸ਼੍ਰੋਮਣੀ ਕਮੇਟੀ ਦੇ ਆਪਦੇ ਸਵਾਰਥਾਂ ਕਰਕੇ ਜਿਹੜੇ ਮਸਲੇ ਬਣੇ ਹੋਏ ਨੇ, ਉਹਨਾਂ ਨੇ ਹੋਰ ਜਿਹੜਾ ਹੈਗਾ ਭੁਲਝਾ ਉਹ ਪਾ ਦਿੱਤਾ ਹੈ। ਜਥੇਦਾਰਾਂ ਦੇ ਫੈਸਲਿਆਂ ਦੇ ਨਾਲ ਸੰਗਤਾਂ ਦੇ ਵਿੱਚ ਸਹਿਮਤੀਆਂ ਅਸਹਿਮਤੀਆਂ ਬੀਤੇ ਦੌਰ ਵਿੱਚ ਵੀ ਬਣਦੀਆਂ ਆਈਆਂ ਨੇ, ਗਾਂਹ ਵੀ ਬਣਦੀਆਂ ਰਹਿਣਗੀਆਂ। ਜਥੇਦਾਰ ਸਾਹਿਬਾਨ ਜਾਂ ਕਿਸੇ ਵੀ ਸਿੱਖ ਆਗੂ ਦੇ ਕਿਸੇ ਵਿਚਾਰ ਨਾਲ ਕਿਸੇ ਦਾ ਵਿਰੋਧ ਹੋ ਜਾਣਾ ਹੋਰ ਗੱਲ ਹੈ। ਸਾਡੀ ਕੌਮ ਕੋਈ ਭੇਡਾਂ ਦੀ ਕੌਮ ਨਹੀਂ, ਸ਼ੇਰਾਂ ਦੀ ਕੌਮ ਆ। ਕਿ ਜੇਕਰ ਕਿਸੇ ਦੀ ਗੱਲ ਗਲਤ ਆ, ਸਹੀ ਨਹੀਂ, ਸਿਧਾਂਤ ਅਤੇ ਇਤਿਹਾਸ ਦੇ ਨਜ਼ਰੀਏ ਤੋਂ ਗੱਲ ਠੀਕ ਨਹੀਂ, ਤਾਂ ਉਹਦਾ ਵਿਰੋਧ ਸਾਡੀ ਕੌਮ ਵਿੱਚ ਹੋ ਸਕਦਾ। ਪਰ ਜਿਸ ਤਰੀਕੇ ਨਾਲ ਬੀਤੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਅਸਲੀ ਨਕਲੀ ਫੇਸਬੁੱਕ ਖਾਤੇ ਬਣਾ ਕੇ ਬਹੁਤ ਸਾਰੀਆਂ ਧਿਰਾਂ ਧੜਿਆਂ ਨੇ ਆਪੋ ਆਪਦੇ ਕਿਰਾਏ ਦੇ ਉੱਤੇ ਬੰਦੇ ਵੀ ਭਰਤੀ ਕੀਤੇ ਹੋਏ ਨੇ, IT ਸੈੱਲ ਜਿਨ੍ਹਾਂ ਨੂੰ ਕਿਹਾ ਜਾਂਦਾ। ਹੋ ਸਕਦਾ ਬਾਹਰਲੇ ਮੁਲਕਾਂ 'ਚ ਚੰਗੇ ਕਾਰਜਾਂ ਲਈ IT ਸੈੱਲ ਬਣਦੇ ਹੋਣ। ਸਾਡੇ ਤਾਂ ਇੱਥੇ ਜੇ ਆਪਾਂ ਆਪਦੀ ਕੌਮ ਦੀ ਗੱਲ ਕਰੀਏ, ਆਪਦੇ ਵਿਰੋਧੀਆਂ ਨੂੰ ਜਲੀਲ ਕਰਨ ਲਈ, ਉਹਨਾਂ ਨੂੰ ਡਰਾਉਣ ਧਮਕਾਉਣ ਲਈ ਕਿ ਬੰਦਾ ਘਰੇ ਬਹਿ ਜਾਵੇ, ਇਸ ਕੰਮ ਲਈ IT ਸੈੱਲ ਬਣਾਏ ਜਾਂਦੇ। ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਇਹ ਗੱਲ ਕੀ ਬਣੀ ਕਿ ਉਹ ਆਪਦੀਆਂ ਧੀਆਂ ਦਾ ਦੁੱਖ ਨਹੀਂ ਸਹਾਰ ਸਕੇ। ਬੰਦਾ ਆਪਦੀ ਬੇਅਦਬੀ, ਆਪਦੀ ਬੇਇੱਜ਼ਤੀ, ਆਪਦਾ ਤਿਰਸਕਾਰ, ਆਪਦੀ ਜਲਾਲਤ ਹੋ ਸਕਦਾ ਕੋਈ ਝੱਲ ਜਾਵੇ, ਪਰ ਧੀ ਭੈਣ ਦੇ ਸਾਹਮਣੇ ਬੰਦਾ ਬੇਵੱਸ ਤੇ ਲਾਚਾਰ ਹੋ ਜਾਂਦਾ। ਜਿਨ੍ਹਾਂ ਨੇ ਇਹ ਦੁੱਖ ਝੱਲਿਆ ਹੁੰਦਾ ਉਹਨਾਂ ਨੂੰ ਹੀ ਪਤਾ ਹੁੰਦਾ, ਦੂਜੇ ਬੰਦੇ ਨੂੰ ਉਹਦੀ ਗੱਲ ਦੀ ਸਮਝ ਵੀ ਨਹੀਂ ਪੈਂਦੀ। ਜਦੋਂ ਇਹ ਮਸਲਾ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਜਥੇਦਾਰ ਹਰਪ੍ਰੀਤ ਸਿੰਘ ਦੀ ਮੈਂ ਇਹ ਖਬਰ ਪੜ੍ਹੀ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ, ਮੈਂ ਤੁਰੰਤ ਉਹਨਾਂ ਦੇ ਕਰੀਬੀ ਸਾਥੀਆਂ ਦੇ ਵਿੱਚੋਂ ਇੱਕ ਸੱਜਣ ਨਾਲ ਗੱਲ ਕੀਤੀ। ਦਿਨੇ ਵੀ ਅੱਜ 2-3 ਵਾਰ ਇਸ ਮਸਲੇ ਤੇ ਗੱਲ ਹੋਈ ਸੀ, ਕਿਉਂਕਿ ਕੱਲ ਤੋਂ ਇਹ ਚੱਕਰ ਚੱਲ ਰਿਹਾ ਸੀਗਾ ਕਿ ਪੰਥਕ ਭਾਵਨਾਵਾਂ ਦਾ ਖਿਆਲ ਰੱਖਦਿਆਂ ਹੋਇਆਂ ਸਾਰਿਆਂ ਨਾਲ ਚਰਚਾ ਗੱਲਬਾਤ ਕਰਦੇ ਕਰਾਉਂਦੇ ਰਹੀਦਾ। ਇਹ ਬੜੀ ਨਮੋਸ਼ੀ ਜਿਹੀ ਵਾਲੀ ਗੱਲ ਲੱਗੀ ਜਦੋਂ ਮੈਂ ਤਾਂ ਇਹ ਆਖਿਆ ਸੀਗਾ ਕਿ ਜਥੇਦਾਰ ਨੇ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ। ਇਹ ਗੱਲ ਕਹਿੰਦਾ ਤੁਸੀਂ ਜੀ ਵੀਡੀਓ ਸੁਣੋ ਉਹਨਾਂ ਦੀ, ਜਿਵੇਂ ਉਹਨਾਂ ਦੀਆਂ ਧੀਆਂ ਬਾਰੇ ਬੋਲਿਆ ਗਿਆ। ਇਹ ਗਾਂਹ ਵਾਲੇ ਬੰਦੇ ਵੀ ਉਹੋ ਜਿਹੇ ਸਾਰੇ ਭੈਣ ਭਰਾ ਮਿੱਤਰਚਾਰੇ ਦੇ ਵਿੱਚ ਹੁੰਦੇ ਆ। ਘਮਾਣ ਸਾਹਿਬ ਤੁਸੀਂ ਦੱਸੋ, ਜਦੋਂ ਤੁਹਾਡੀ ਧੀ ਬਾਰੇ, ਤੁਹਾਡੇ ਪਰਿਵਾਰ ਬਾਰੇ ਇਸੇ ਸੋਸ਼ਲ ਮੀਡੀਆ ਤੇ ਨਜਾਇਜ਼ ਬੋਲਿਆ ਗਿਆ ਸੀ, ਤੁਸੀਂ ਉਹ ਪੀੜ ਝੱਲੀ ਹੈ, ਤੁਸੀਂ ਉਹ ਮਹਿਸੂਸ ਕਰ ਸਕਦੇ ਹੋ। ਮੈਂ ਕਿਹਾ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ। ਫਿਰ ਮੈਂ ਵੀਡੀਓ ਬਾਅਦ ਦੇਖੀ, ਮੈਨੂੰ ਭੇਜੀ ਉਹਨਾਂ। ਹੁਣ ਤਾਂ ਸਾਰੇ ਚੈਨਲਾਂ ਤੇ ਵੀਡੀਓ ਘੁੰਮ ਰਹੀ ਆ, ਜਥੇਦਾਰ ਹਰਪ੍ਰੀਤ ਸਿੰਘ ਉਹ 'ਚ ਰੋ ਰਹੇ ਨੇ, ਲਾ ਰਹੇ ਨੇ। ਤੇ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਕੱਲ ਤੋਂ ਜਦੋਂ ਤੋਂ ਇਹ ਸਾਰਾ ਕੁਝ ਬੋਲਿਆ ਜਾ ਰਿਹਾ, ਉਦੋਂ ਤੋਂ ਬਾਦਲ ਦਲ ਦੀ ਸਾਰੀ ਲੀਡਰਸ਼ਿਪ ਸੁਣਨ ਹੋਈ ਬੈਠੀ। ਔਰ ਇਹ ਗੱਲ ਅੱਜ ਦੇ ਅਜੀਤ ਅਖਬਾਰ ਦੇ ਉੱਤੇ ਬੜੀ ਵੱਡੀ ਸੁਰਖੀ ਬਣਾ ਕੇ ਲੱਗੀ ਹੋਈ ਆ ਕਿ ਅਕਾਲੀ ਦਲ 'ਚ ਸਨਾਟਾ। ਇਹਨਾਂ ਨੂੰ ਤਾਂ ਉਦੋਂ ਬੋਲਣਾ ਚਾਹੀਦਾ ਸੀ ਜਦੋਂ ਪੋਸਟ ਪਾ ਕੇ 3-4 ਦਿਨ ਪਹਿਲਾਂ ਵਿਰਸਾ ਸਿੰਘ ਬਲਟੋਹਾ ਨੇ ਜਥੇਦਾਰ ਸਾਹਿਬਾਨ ਨੂੰ RSS ਦੇ ਤੇ BJP ਦੇ ਨਾਲ ਜੋੜ ਕੇ ਬਿਆਨਬਾਜ਼ੀ ਕੀਤੀ ਸੀ। ਇਹਨਾਂ ਨੂੰ ਤਾਂ ਉਦੋਂ ਬੋਲਣਾ ਚਾਹੀਦਾ ਸੀ ਜਦੋਂ ਉਹ ਬਾਰ-ਬਾਰ ਇਹ ਗੱਲਾਂ ਕਰਕੇ ਇੱਕ ਮਾਹੌਲ ਨੂੰ ਭੜਕਾਹਟ ਵੱਲ ਨੂੰ ਲਿਜਾ ਰਿਹਾ ਸੀ। ਜਦੋਂ ਅਕਾਲੀ ਲੀਡਰਸ਼ਿਪ ਨਹੀਂ ਬੋਲੀ, ਜਦੋਂ ਕਿਸੇ ਨੇ ਵਿਰਸਾ ਸਿੰਘ ਬਲਟੋਹਾ ਨੂੰ ਨਾ ਰੋਕਿਆ ਨਾ ਟੋਕਿਆ,
ਜਦੋਂ ਇਹ ਗੱਲ ਹੋਰ ਜ਼ਿਆਦਾ ਤਿੱਖੀ ਹੁੰਦੀ ਜਾ ਰਹੀ ਸੀ, ਉਸ ਮੌਕੇ ਜਥੇਦਾਰ ਸਾਹਿਬਾਨ ਨੇ, ਜਿਨ੍ਹਾਂ ਦੇ ਬਾਰੇ ਇਹ ਗੱਲ ਹੋ ਰਹੀ ਸੀ, ਉਹਨਾਂ ਨੇ ਤਾਂ ਫਿਰ ਕੁਝ ਆਪਦੀ ਕਾਰਵਾਈ ਪਾਉਣੀ ਹੋਈ ਸੀ। ਉੱਥੇ ਪਤਾ ਲੱਗਿਆ ਕਿ ਤਿੰਨੇ ਜਥੇਦਾਰ ਆਪਦੇ ਅਸਤੀਫੇ ਲਿਖ ਕੇ ਲੈ ਕੇ ਗਏ ਸੀ ਵੀ ਆਹ ਚੱਕੋ ਜੀ ਬਲਟੋਹਾ ਸਾਹਿਬ, ਜੇ ਤੁਹਾਨੂੰ ਇਹ ਲੱਗਦਾ ਨਾ ਵੀ ਅਸੀਂ ਖਾਨੀ ਇਹਨਾਂ ਅਸਤੀਫਿਆਂ ਕਰਕੇ ਅਹੁਦਿਆਂ ਕਰਕੇ ਵੀ ਅਹੁਦਿਆਂ ਨੂੰ ਚਿੰਬੜੇ ਹੋਏ ਆ, ਸਾਨੂੰ ਪੰਥ ਦਾ, ਕੌਮ ਦਾ, ਆਪ ਦਾ, ਅਣਖ ਦਾ, ਸਾਡੀ ਸਵੈਮਾਨ ਦਾ ਸਵਾਲ ਹੈ ਤੇ ਅਸੀਂ ਅਸਤੀਫੇ। ਪਰ ਉਹ ਗੱਲ ਬਹੁਤ ਸਾਰੇ ਉਸ ਮੌਕੇ ਜਿਹੜੇ ਹਾਜ਼ਰ ਸਿੱਖ ਸੀ ਉਹਨਾਂ ਨੇ ਕਿਹਾ ਕਿ ਨਹੀਂ, ਇਹ ਗੱਲ ਨਹੀਂ ਜੱਜਦੀ, ਤੁਸੀਂ ਆਪਦੀ ਗੱਲ ਉਹਨੂੰ ਪੁੱਛੋ। ਇਸੇ ਕਰਕੇ ਵੀਡੀਓਗ੍ਰਾਫੀ ਕੀਤੀ ਗਈ, ਜਿਹਦੇ ਵਿੱਚ ਇਹ ਮਸਲਾ ਮੋਟੇ ਤੌਰ ਤੇ ਕੱਲ ਚੱਲਿਆ ਕਿ ਤੁਸੀਂ ਜੀ ਸਾਨੂੰ RSS ਨਾਲ ਜੋੜਦੇ ਹੋ, ਤੁਸੀਂ ਫਲਾਣੇ ਨਾਲ। ਵਿਰਸਾ ਸਿੰਘ ਬਲਟੋਹਾ ਦੀ ਸਾਰੀ ਗੱਲਬਾਤ ਜੇ ਦੋਨਾਂ ਪੱਖਾਂ ਨੂੰ ਆਪਾਂ ਤੋੜ ਕੇ ਬੋਲੀਏ ਤਾਂ ਇਉਂ ਹੈ ਕਿ ਜਿਵੇਂ ਅਕਾਲੀ ਲੀਡਰਸ਼ਿਪ ਸੋਚਦੀ ਹੈ ਕਿ ਜਿਹੜੇ ਜਥੇਦਾਰ ਸਾਹਿਬਾਨ ਨੇ ਉਹ ਕਿਸੇ ਹੋਰ ਨਾਲ ਗੱਲ ਨਾ ਕਰਨ, ਹੋਰ ਕਿਸੇ ਨਾਲ ਮਿਲਣ ਗਿਲਣ ਨਾ, ਸਿਰਫ ਅਕਾਲੀ ਦਲ ਦੇ ਹਿਸਾਬ ਨਾਲ ਚੱਲਣ ਤੇ ਫੇਰ ਤਾਂ ਠੀਕ ਆ, ਨਹੀਂ ਅਸੀਂ ਉਹਨਾਂ ਨਾਲ ਆਹੀ ਕੁਝ ਕਰਾਂਗੇ। ਇਸ ਤਰੀਕੇ ਦਾ ਹਿਸਾਬ ਕਿਤਾਬ ਲੱਗਦਾ। ਹੁਣ ਜੇ ਇਸ ਗੱਲ ਦੇ ਉੱਤੇ ਥੋੜੀ ਜਿਹੀ ਚਰਚਾ ਕਰਨੀ ਬਣਦੀ ਹੈ, ਗੁਰੂ ਸਾਹਿਬਾਨ ਦੇ ਵੇਲੇ ਜਦੋਂ ਸਰੀਰਕ ਤੌਰ ਤੇ 10 ਪਾਤਸ਼ਾਹੀਆਂ ਦੇ ਇਤਿਹਾਸ ਤੇ ਆਪਾਂ ਨਜ਼ਰ ਮਾਰੀਏ ਤਾਂ ਬੇਸ਼ੁਮਾਰ ਇਹੋ ਜਿਹੇ ਲੋਕ ਜਿਨ੍ਹਾਂ ਦਾ ਸਿੱਖ ਫਲਸਫੇ ਨਾਲ ਸਿੱਧਾ ਵਿਰੋਧ ਰਿਹਾ, ਉਹ ਗੁਰੂ ਸਾਹਿਬਾਨ ਨੂੰ ਦਰਸ਼ਨ ਦਿਦਾਰੇ ਕਰਨ, ਗੱਲਬਾਤ ਕਰਨ ਆਉਂਦੇ ਜਾਂਦੇ ਰਹੇ। ਉਹਨਾਂ ਨੂੰ ਜਿਸ ਤਰੀਕੇ ਦਾ ਵਿਹਾਰ ਕਰਨਾ ਬਣਦਾ ਸੀ ਉਹ ਕੀਤਾ ਵੀ ਜਾਂਦਾ ਰਿਹਾ। ਬੜਾ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਕਿ ਫਲਾਣੇ ਨਾਲ ਗੱਲ, ਗੁਰੂ ਸਾਹਿਬਾਨ ਦੇ ਸਾਰੇ ਇਤਿਹਾਸ ਦੇ ਵਿੱਚੋਂ ਜੇ ਆਪਾਂ ਇੱਕ ਗੱਲ ਚੱਕ ਲਈਏ ਕਿ ਕਲਗੀਧਰ ਸ਼ਹਿਨਸ਼ਾਹ ਨੇ ਔਰੰਗਜ਼ੇਬ ਨੂੰ ਚਿੱਠੀ ਲਿਖੀ, ਜਿਹਨੂੰ ਆਪਾਂ ਜ਼ਫਰਨਾਮਾ ਕਹਿੰਦੇ ਆ। ਇੱਕ ਹੋਰ ਆ ਫਤਿਹਨਾਮਾ। ਜ਼ਫਰਨਾਮਾ ਦੀ ਚਰਚਾ ਪੰਥ 'ਚ ਹੁੰਦੀ ਤੇ ਜਿਹੜਾ ਹਿਸਾਬ ਕਿਤਾਬ ਅੱਜ ਦੇ ਇਹ ਸਾਡੇ ਅਕਾਲੀ ਲੀਡਰ ਕਹਿੰਦੇ ਆ, ਇਹਨਾਂ ਦੇ ਹਿਸਾਬ ਨਾਲ ਤਾਂ ਫਿਰ ਗੁਰੂ ਪਾਤਸ਼ਾਹ ਨੇ ਬਹੁਤ ਮਾੜੀ ਗੱਲ ਕੀਤੀ ਜਿਹੜੀ ਔਰੰਗਜ਼ੇਬ ਨੂੰ ਚਿੱਠੀ ਲਿਖੀ। ਜਾਂ ਇਹ ਤਾਂ ਇਹ ਵੀ ਕਹਿ ਸਕਦੇ ਆ ਕਿ ਜੀ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਾ ਦੋਸ਼ੀ ਬਣਦਾ ਜਹਾਂਗੀਰ, ਕਿਉਂਕਿ ਉਹਨਾਂ ਦੇ ਰਾਜਕਾਲ ਦੌਰਾਨ ਜਹਾਂਗੀਰ ਦੇ ਬਾਦਸ਼ਾਹੀ ਦੇ ਪੀਰੀਅਡ ਵਿੱਚ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਤੇ 6ਵੇਂ ਪਾਤਸ਼ਾਹ ਦਾ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੋਣ ਦਾ ਜਦੋਂ ਪ੍ਰਸੰਗ ਆਪਾਂ ਦੇਖਦੇ ਆ ਤਾਂ ਇਹ ਵੀ ਗੱਲ ਉਹ 'ਚ ਸਾਹਮਣੇ ਆਉਂਦੀ ਆ ਕਿ ਬਾਅਦ ਵਿੱਚ ਉਹਨੇ ਆਪਦੀ ਗਲਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਗੁਰੂ ਘਰ ਦੇ ਨਾਲ, 6ਵੇਂ ਪਾਤਸ਼ਾਹ ਦੇ ਨਾਲ ਸੁਖਾਵੇਂ ਸੰਬੰਧ ਬਣਾਉਣ ਦੀ ਲੋੜ ਸਮਝੀ। ਉਹਨੇ ਹੀ ਚੰਦੂ ਨੂੰ ਪਾਤਸ਼ਾਹ ਦੇ ਹਵਾਲੇ ਕੀਤਾ, ਉਹਨੇ ਹੀ 52 ਹੋਰ ਜਿਹੜੇ ਉੱਥੇ ਕੈਦੀ ਰਾਜੇ ਬੰਦ ਸੀ ਉਹਨਾਂ ਦੇ ਛੁਟਕਾਰੇ ਦੀ ਗੱਲ ਮੰਨੀ। ਉਹ ਸਾਰਾ ਜਿਹੜਾ ਉਸ ਮੌਕੇ ਦਾ ਇਤਿਹਾਸ ਆ ਉਹ ਦੱਸਦਾ ਹੈ ਕਿ ਉਹੀ ਜਹਾਂਗੀਰ ਪਾਤਸ਼ਾਹ, ਮਾਫ ਕਰਨਾ ਜਹਾਂਗੀਰ ਬਾਦਸ਼ਾਹ, ਸੱਚੇ ਪਾਤਸ਼ਾਹ 6ਵੇਂ ਪਾਤਸ਼ਾਹ ਦੇ ਨਾਲ ਚੰਗੇ ਸੰਬੰਧ ਰੱਖਣ ਲਈ ਮਜਬੂਰ ਵੀ ਹੋਇਆ। ਹੁਣ ਜੇਕਰ ਇਹਨਾਂ ਦੇ ਹਿਸਾਬ ਨਾਲ ਦੇਖੀਏ, ਇਹ ਕਹਿਣਗੇ ਕਿ ਜੀ ਜਦੋਂ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਾ ਉਹ ਦੋਸ਼ੀ ਆ, ਉਹਦੇ ਨਾਲ 6ਵੇਂ ਪਾਤਸ਼ਾਹ ਨੇ ਮੇਲ ਮਿਲਾਪ ਕਿਉਂ ਰੱਖੇ? ਪਰ ਰੱਖਿਆ ਉਹ ਤਾਂ ਸਾਡੇ ਸਾਹਮਣੇ ਆ ਤੇ ਉਹ ਇਤਿਹਾਸ ਕਦੇ ਵੀ ਆਪਾਂ ਖਤਮ ਨਹੀਂ ਕਰ ਸਕਦੇ, ਡਿਲੀਟ ਨਹੀਂ ਕਰ ਸਕਦੇ। ਇਵੇਂ ਹੀ ਇਹ ਸੋਚ ਵਾਲੇ ਕਹਿ ਸਕਦੇ ਆ ਕਿ ਜੀ 9ਵੇਂ ਪਾਤਸ਼ਾਹ ਦਾ, 4 ਸਾਹਿਬਜ਼ਾਦਿਆਂ ਦਾ, ਮਾਤਾ ਗੁਜਰੀ ਜੀ ਦਾ, ਹੋਰ ਬੇਸ਼ੁਮਾਰ ਸਿੱਖ ਸ਼ਹੀਦਾਂ ਦਾ ਦੋਸ਼ੀ ਹੈ ਔਰੰਗਜ਼ੇਬ, ਜਿਹਦੇ ਰਾਜ ਭਾਗ ਦੌਰਾਨ ਫੌਜਾਂ ਚੜੀਆਂ, ਸੂਬਾ ਸਰਹੰਦ ਤੇ ਹੋਰਾਂ ਨੇ ਰਲ ਕੇ ਆਨੰਦਪੁਰ ਦੇ ਕਿਲੇ ਨੂੰ ਘੇਰਾ, ਪਰਿਵਾਰ ਵਿਛੋੜੇ ਦੀ ਲੜਾਈ, ਚਮਕੌਰ ਦੀ ਜੰਗ, ਖਦਰਾਣੇ ਦੀ ਢਾਬ ਦੀ ਜੰਗ, ਇਹ ਸਾਰਾ ਕੁਝ ਔਰੰਗਜ਼ੇਬ ਦੇ
ਰਾਜ ਕਾਲ ਦੌਰਾਨ ਉਹਦੀ ਬਾਦਸ਼ਾਹੀ ਦੇ ਦੌਰਾਨ ਹੋਏ। ਤੇ ਦਸ਼ਮੇਸ਼ ਪਾਤਸ਼ਾਹ ਨੇ ਉਹਨੂੰ ਚਿੱਠੀ ਲਿਖੀ। ਫਿਰ ਉਹਦੇ ਪੁੱਤ ਨੂੰ ਬਹਾਦਰ ਸ਼ਾਹ ਨੂੰ ਗੱਦੀ ਦਿਵਾਉਣ ਲਈ ਦਸ਼ਮੇਸ਼ ਪਾਤਸ਼ਾਹ ਨੇ ਜਿਸ ਤਰੀਕੇ ਨਾਲ ਉਹਦੀ ਹਮਾਇਤ ਕੀਤੀ ਉਹ ਵੀ ਸਾਡੇ ਸਾਹਮਣੇ ਹੈ ਇਤਿਹਾਸ। ਤੇ ਜੇਕਰ ਇਹ ਜਿਹੜਾ ਹੁਣ ਵਾਲਾ ਨਜ਼ਰੀਆ ਵਾ ਅਕਾਲੀ ਲੀਡਰਸ਼ਿਪ ਦਾ, ਇਹਦੇ ਹਿਸਾਬ ਨਾਲ ਦੇਖਿਆ ਜਾਵੇ, ਇਹ ਤਾਂ ਕਹਿਣਗੇ ਗੁਰੂ ਸਾਹਿਬ ਨੇ ਬਹੁਤ ਗਲਤ ਕੰਮ ਕੀਤਾ। ਇਸ ਤਰ੍ਹਾਂ ਦੀਆਂ ਹਜ਼ਾਰਾਂ ਹੀ ਤੁਹਾਡੇ ਕੋਲ ਉਦਾਹਰਨਾਂ ਨੇ। ਜਦੋਂ ਪੈਰ ਪੈਰ ਦੇ ਉੱਤੇ, ਕਦਮ ਕਦਮ ਦੇ ਉੱਤੇ ਭਾਰਤ ਦੇ ਵਿੱਚ ਥਾਂ ਥਾਂ ਦੇ ਉੱਤੇ ਬ੍ਰਾਹਮਣਵਾਦੀ ਲੋਕਾਂ ਨੇ, ਹਿੰਦੂ ਤਵੀ ਲੋਕਾਂ ਨੇ ਸਿੱਖੀ ਅਤੇ ਸਿੱਖਾਂ ਨਾਲ ਧਰੋਹ ਕਮਾਇਆ, ਪਿੱਠ ਵਿੱਚ ਛੁਰਾ ਮਾਰਿਆ, ਗਦਾਰੀ ਕੀਤੀ। ਇਹਦੇ ਬਾਵਜੂਦ ਜਦੋਂ ਬ੍ਰਾਹਮਣ ਨੇ ਆ ਕੇ ਪਿੱਟ ਸਿਆਪਾ ਕੀਤਾ ਅਕਾਲ ਤਖਤ ਸਾਹਿਬ ਤੇ ਕਿ ਮੇਰੀ ਪੰਡਤਾਣੀ, ਮੇਰੀ ਬ੍ਰਾਹਮਣੀ ਚੱਕ ਕੇ ਲੈ ਗਏ ਕਸੂਰ ਵਾਲੇ ਪਠਾਨ, ਤਾਂ ਗੁਰੂ ਸਾਹਿਬ ਦੇ ਸਿੱਖਾਂ ਨੇ ਉਸ ਮੌਕੇ, ਆਪਾਂ ਨੂੰ ਸਭ ਨੂੰ ਪਤਾ ਕਿ ਕਿਵੇਂ ਪਠਾਨ ਦੇ ਵਿੱਚ ਪਠਾਣਾ ਉੱਤੇ ਕਸੂਰ 'ਚ ਹਮਲਾ ਕਰਕੇ ਛੁਡਵਾ ਕੇ ਲਿਆਂਦੀ ਸੀ। ਇਵੇਂ ਹੀ ਗਜ਼ਨੀ ਦੇ ਬਾਜ਼ਾਰ ਵਿੱਚ ਨਾਦਰ ਸ਼ਾਹ ਦੇ, ਅਬਦਾਲੀ ਦੇ ਹਮਲਿਆਂ ਮੌਕੇ, ਤੇ ਫਿਰ ਜੇ ਆਪਾਂ ਲਖਪਤ ਰਾਏ ਚਿੱਤੇ ਰੱਖੀਏ ਜੋ ਜ਼ੁਲਮ ਕੀਤੇ ਆ, ਤੇ ਇਹ ਜਿਹੜੇ ਸੋਚ ਵਾਲੇ ਆ ਕਹਿਣਗੇ ਜੀ ਜਦੋਂ ਸਿੱਖਾਂ ਉੱਤੇ ਇੰਨਾ ਉਹ ਗਲਤ ਕਰਦੇ ਸੀ ਹਿੰਦੂ, ਤਾਂ ਆਪਾਂ ਉਹਨਾਂ ਦੀ ਬਾਹ ਕਿਉਂ ਫੜੀ। ਗੁਰੂ ਘਰ ਦੀਆਂ ਕੁਝ ਰਵਾਇਤਾਂ ਨੇ, ਉਹਨਾਂ ਰਵਾਇਤਾਂ, ਉਹਨਾਂ ਇਤਿਹਾਸਕ ਤੱਥਾਂ ਦੇ ਹਿਸਾਬ ਨਾਲ ਸਿੱਖ ਫਲਸਫੇ ਨੂੰ ਪੜ੍ਹਨ ਸਮਝ ਕੇ ਹੀ ਅੱਗੇ ਗੱਲ ਕਰਨੀ ਪੈਂਦੀ। ਅੱਜ ਦਾ ਸਮਾਂ ਬੜਾ ਖਤਰਨਾਕ ਆ। ਅੱਜ ਦੇ ਸਾਡੇ ਭਾਈਚਾਰੇ ਦੇ ਵਿੱਚ ਆਪਦੇ ਫਲਸਫੇ ਨੂੰ ਤੇ ਆਪਦੇ ਇਤਿਹਾਸ ਨੂੰ ਪੜ੍ਹਨ ਸੁਣਨ ਦੀ ਬਿਰਤੀ ਦਿਨੋਂ ਦਿਨ ਘਟਦੀ ਜਾਂਦੀ ਆ ਤੇ ਦੁਨਿਆਵੀ ਗੱਲਾਂ ਭਾਰੂ ਨੇ। ਜਿਵੇਂ ਜਦੋਂ ਗੱਲ ਆਉਂਦੀ ਆ ਕਿ ਤਨਖਾਹ ਲਾਈ ਜਾਊਗੀ, ਅਕਾਲ ਤਖਤ ਤੇ ਸੰਮਣ ਕਰ ਲਿਆ, ਉਦੋਂ ਬਹੁਤੇ ਸਾਡੇ ਭਰਾ ਇਉਂ ਗੱਲ ਕਰਦੇ ਆ ਜਿਵੇਂ ਕੋਈ ਅਦਾਲਤ, ਕੋਈ ਥਾਣਾ ਆ ਅਕਾਲ ਤਖਤ ਸਾਹਿਬ ਤੇ, ਉੱਥੇ 5 ਜਿਹੜੇ ਸਿੰਘ ਸਾਹਿਬਾਨ ਕਹੇ ਜਾਂਦੇ ਆ, ਉਹਨਾਂ ਨੇ ਉੱਥੇ ਸੱਦੇ ਹੋਏ ਬੰਦੇ ਨੂੰ ਖਨੀ ਜਿਵੇਂ CIA ਸਟਾਫਾਂ 'ਚ ਤਸ਼ੱਦਦ ਕੀਤਾ ਜਾਂਦਾ, ਉਹ ਕੁਛ ਕਰਨਾ। ਤਨਖਾਹ ਜਿਹੜੀ ਆ ਉਹ ਹੋਰ ਚੀਜ਼ ਆ, ਜਿਹੜਾ ਦੁਨਿਆਵੀ ਤੌਰ ਤੇ ਸਜ਼ਾ ਦਿੱਤੀ ਜਾਂਦੀ ਆ ਉਹ ਹੋਰ ਚੀਜ਼। ਪਰ ਜੇਕਰ ਸਿੱਖ ਫਲਸਫੇ ਨੂੰ, ਸਿੱਖ ਇਤਿਹਾਸ ਨੂੰ ਕੋਈ ਪੜ੍ਹੇ ਸੁਣੇ ਤਾਂ ਪਤਾ ਲੱਗੇ। ਸੋ ਜਿਹੜਾ ਕੋਈ ਵੀ ਸਿੱਖ ਆਗੂ ਆ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਆ, ਉਹਦੇ ਬਹੁਤ ਸਾਰੇ ਫਰਜ਼ ਬਣ ਜਾਂਦੇ ਆ, ਜ਼ਿੰਮੇਵਾਰੀਆਂ ਬਣ ਜਾਂਦੀਆਂ। ਜਿਵੇਂ ਜਦੋਂ ਪੰਜਾਬ ਦੇ ਵਿੱਚ ਜਿਹੜੀ ਆ ਇੰਡੀਅਨ ਡੋਮੇਨ ਵਾਲੀ ਸਿਆਸਤ ਚੱਲਦੀ ਆ, ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ, ਮੁੱਖ ਮੰਤਰੀ ਬਣ ਜਾਵੇ, ਉਹ ਪੰਜਾਬ ਦੇ ਗੈਰ ਸਿੱਖਾਂ ਦੇ ਮਸਲੇ ਵੀ ਸੁਣੂਗਾ, ਗੈਰ ਸਿੱਖਾਂ ਦੇ ਕੰਮਕਾਰ ਵੀ ਕਰੂਗਾ, ਤੇ ਇਸ ਦਰਮਿਆਨ ਉਹਦਾ ਦੂਜਿਆਂ ਧਰਮਾਂ ਦੇ ਲੋਕਾਂ ਨਾਲ ਮੇਲ ਮਿਲਾਪ ਵੀ ਹੋਏਗਾ। ਇਵੇਂ ਹੀ ਜਿਹੜੇ ਧਾਰਮਿਕ ਆਗੂ ਨੇ, ਵੈਸੇ ਸਿੱਖਾਂ ਦੇ ਵਿੱਚ ਕੋਈ ਧਾਰਮਿਕ ਆਗੂ ਤੇ ਸਿਆਸੀ ਆਗੂ ਵੱਖੋ ਵੱਖ ਹੋ ਨਹੀਂ ਸਕਦਾ। ਸਾਡੇ ਉਹੀ ਸਿੱਖ ਜਿਹੜਾ ਹੈ ਉਹਨੇ ਧਰਮ ਕਰਮ ਕਰਨਾ, ਉਹ ਰਾਜਨੀਤਿਕ ਵੀ ਹੋ ਸਕਦਾ, ਉਹ ਸਿੱਖ ਆਪਦੇ ਅਰਥਚਾਰੇ ਦਾ ਪ੍ਰਬੰਧ ਵੀ ਕਰਦਾ, ਸਮਾਜਿਕ ਤੌਰ ਤੇ, ਸੱਭਿਆਚਾਰਕ ਤੌਰ ਤੇ ਫਰਜ਼ ਵੀ ਨਿਭਾਉਂਦਾ। ਇੱਕ ਸਿੱਖ ਮੁਕੰਮਲ ਤੌਰ ਤੇ ਸਾਰੇ ਪੱਖਾਂ ਨਾਲ ਭਰਪੂਰ ਹੁੰਦਾ। ਇੱਥੇ ਇਹ ਨਹੀਂ ਹੈਗਾ ਕਿ ਸਾਡੇ 'ਚ ਕੋਈ ਧਾਰਮਿਕ ਕਲਾਸ ਵੱਖਰੀ ਆ ਤੇ ਰਾਜਨੀਤਿਕ ਕਲਾਸ ਵੱਖਰੀ ਆ। ਪਰ ਜਿਹੋ ਜਿਹੇ ਮਾਹੌਲ 'ਚ ਆਪਾਂ ਜਿਉਂ ਰਹੇ ਆ, ਉਹਦੇ 'ਚ ਇਹੋ ਜਿਹਾ ਕੁਝ ਬਣਦਾ ਜ਼ਰੂਰ ਜਾ ਰਿਹਾ। ਇਹਦੇ ਵਿੱਚ ਕੁਝ ਸਾਡੇ ਇਹੋ ਜਿਹੇ ਸੁਭਾਅ ਵਾਲੇ ਆਗੂ ਜਾਂ ਸ਼ਖਸੀਅਤਾਂ ਉੱਭਰੀਆਂ ਜਿਨ੍ਹਾਂ ਨੂੰ ਆਪਾਂ ਧਾਰਮਿਕ ਪੱਖ ਤੋਂ ਦੇਖਦੇ ਹਾਂ। ਉਹਨਾਂ ਨਾਲ ਵਿਚਾਰ ਚਰਚਾ ਕਰਨ ਲਈ, ਉਹਨਾਂ ਨਾਲ ਕੋਈ ਕਿਸੇ ਮਸਲੇ ਉੱਤੇ ਸਲਾਹ ਲੈਣ ਲਈ ਜਾਂ ਕੋਈ ਗੱਲ ਸਮਝਣ ਲਈ ਜੇ ਕੋਈ ਗੈਰ ਸਿੱਖ ਆ ਜਾਵੇ ਤਾਂ ਇਹ ਕਿਵੇਂ ਗਲਤ ਆ ਜੀ। ਜੇ ਕੋਈ ਆ ਕੇ ਕੋਈ ਗੱਲ ਪੁੱਛਣੀ ਦੱਸਣੀ ਚਾਹਵੇ ਜਾਂ ਕੋਈ ਪ੍ਰੋਗਰਾਮ ਦੇ ਵਿੱਚ ਕਿਸੇ ਥਾਂ ਤੇ ਇਕੱਠੇ ਹੋ ਗਏ, ਜਿਵੇਂ ਹੁਣ ਇੱਕ ਅੱਜ ਕੱਲ੍ਹ ਇੰਟਰਫੇਥ ਚੱਲਿਆ ਹੋਇਆ ਕਿ ਅਲੱਗ-ਅਲੱਗ ਧਰਮਾਂ ਦੇ ਆਗੂ ਇਕੱਠੇ ਹੋ ਕੇ ਕਿਸੇ ਮਸਲੇ ਤੇ ਚਰਚਾ ਕਰਦੇ,
ਅੱਜ ਦੇ ਸਮੇਂ ਦੇ ਵਿੱਚ ਦੂਜਿਆਂ ਧਰਮਾਂ, ਦੂਜਿਆਂ ਮਤਾਂ ਮਤਾਂਤਰਾਂ ਨਾਲ ਗੱਲ ਕਰਨੀ ਕੋਈ ਗੁਨਾਹ ਨਹੀਂ ਹੈ। ਹਾਂ, ਤੁਸੀਂ ਆਪਦੀ ਥਾਂ ਨਾ ਛੱਡੋ, ਆਪਦੇ ਗੱਲ ਤੇ ਪਹਿਰਾ ਦਿਓ। ਹੁਣ ਜਥੇਦਾਰ ਸਾਹਿਬਾਨ ਆ ਜਿਹੜੇ, ਉਹ ਕੱਲੇ ਅਕਾਲੀ ਦਲ ਦੇ ਜਥੇਦਾਰ ਨਹੀਂ ਹੈਗੇ, ਉਹ ਪੂਰੇ ਸਿੱਖ ਪੰਥ ਦੇ ਸਰੋਕਾਰਾਂ ਨਾਲ ਵੀ ਜੁੜੇ ਹੋਏ ਨੇ। ਤੇ ਜਦੋਂ ਇਸ ਤੋਂ ਅੱਗੇ ਗੱਲ ਜਾਂਦੀ ਹੈ ਕਿ ਜਿਹੜੇ ਬੀਜੇਪੀ 'ਚ ਸਿੱਖ ਨੇ, ਜਿਹੜੇ ਆਮ ਆਦਮੀ ਪਾਰਟੀ ਵਿੱਚ ਸਿੱਖ ਨੇ, ਜਿਹੜੇ ਕਾਂਗਰਸ ਵਿੱਚ ਸਿੱਖ ਨੇ, ਜਾਂ ਇਸ ਤੋਂ ਬਿਨਾਂ ਹੋਰ ਭਾਰਤੀ ਸਿਆਸੀ ਜਮਾਤਾਂ 'ਚ ਸਿੱਖ ਨੇ, ਉਹਨਾਂ ਨੂੰ ਵੀ ਇਸ ਅਕਾਲ ਤਖਤ ਸਾਹਿਬ ਦੀ ਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਵਰਕਿੰਗ ਤੋਂ, ਇਹਨਾਂ ਦੇ ਕੰਮਕਾਜ ਤੋਂ ਪ੍ਰਭਾਵਿਤ ਹੁੰਦੇ ਹੋਣ ਕਰਕੇ ਉਹਨਾਂ ਦਾ ਵੀ ਪੂਰਾ ਹੱਕ ਬਣਦਾ ਤੇ ਉਹਨਾਂ ਦੇ ਫਰਜ਼ ਵੀ ਬਣਦੇ ਆ ਕਿ ਜਥੇਦਾਰ ਸਾਹਿਬਾਨ ਦੇ ਫੈਸਲਿਆਂ ਦੇ ਸਾਹਮਣੇ ਆਪਣਾ ਸੀਸ ਜਿਹੜਾ ਝੁਕਾਉਣ, ਜਿਵੇਂ ਬਾਕੀ ਪੰਥ ਝੁਕਾਉਂਦਾ। ਵਿਰਸਾ ਸਿੰਘ ਬਲਟੋਹਾ ਪਤਾ ਨਹੀਂ ਕਿੱਥੋਂ ਇਹ ਗੱਲ ਲਿਆਏ ਕਿ ਤੁਸੀਂ ਫਲਾਣੇ ਨੂੰ ਕਿਉਂ ਮਿਲਦੇ ਹੋ, ਤੁਹਾਨੂੰ ਘਾਣੇ ਨੂੰ ਕਿਉਂ ਮਿਲਦੇ ਹੋ। ਬੀਤੇ ਦੌਰ ਵਿੱਚ ਜਥੇਦਾਰ ਸਾਹਿਬਾਨ ਜਿਹੜੇ ਆ, ਉਹਨਾਂ ਨੇ ਇਹਨਾਂ ਮੇਲ ਮੁਲਾਕਾਤਾਂ ਰਾਹੀਂ ਪੰਥ ਦਾ ਬੜਾ ਭਲਾ ਵੀ ਕੀਤਾ ਜਾਂ ਕਰਨਾ ਚਾਹਿਆ। ਸਾਨੂੰ ਚੇਤੇ ਆ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਅਕਾਲ ਤਖਤ ਸਾਹਿਬ ਤੇ ਸੇਵਾ ਕਰਦੇ ਸੀ, ਉਦੋਂ ਸੁਸ਼ੀਲ ਮੁਨੀ ਆਇਆ ਇੱਥੇ, ਉਹਦੇ ਨਾਲ ਕਈ ਦਿਨ ਗੱਲ ਚੱਲੀ। ਪ੍ਰੋਫੈਸਰ ਦਰਸ਼ਨ ਸਿੰਘ ਨੇ ਉਸ ਮੌਕੇ ਕੌਮ ਦਾ ਜੋ ਮਾਹੌਲ ਸੀ, ਸਿੱਖ ਸੰਘਰਸ਼ ਪੂਰਾ ਜੋਬਨ ਤੇ ਸੀ। ਜੂਨ 84 ਅਤੇ ਨਵੰਬਰ 84 ਵਿੱਚ ਜੋ ਸਾਡੀ ਕੌਮ ਨਾਲ ਵਾਪਰਿਆ, ਜੋ ਸਾਡੀ ਕੌਮ ਦੇ ਮਸਲੇ ਮਸਾਇਲ ਸੀ, ਜੋ ਸਾਡੇ ਹੱਕ ਬਣਦੇ ਸੀ, ਜੋ ਸਾਡੀਆਂ ਮੰਗਾਂ ਸੀ, ਇਹ ਸਾਰੇ ਕਾਸੇ ਬਾਰੇ ਬੜੀ ਦਲੀਲ ਨਾਲ, ਬੜਾ ਉਕਤੀ ਜੁਗਤੀ ਨਾਲ ਸੁਸ਼ੀਲ ਮੁਨੀ ਦੇ ਸਾਹਮਣੇ ਪੰਥ ਦਾ ਕੇਸ, ਸਿੱਖ ਪੰਥ ਦਾ ਕੇਸ ਆ ਜਿਹੜਾ ਉਹ ਰੱਖਿਆ। ਇਹਦੇ ਨਾਲ ਉਹਨਾਂ ਨੇ ਸਿੱਖ ਇਤਿਹਾਸ ਅਤੇ ਫਲਸਫੇ ਦੀਆਂ ਗੱਲਾਂ ਕਰਕੇ ਵੀ ਇੱਕ ਇਹੋ ਜਿਹਾ ਮਾਹੌਲ ਸਿਰਜਿਆ ਕਿ ਸਾਰੀ ਉਸ ਮੌਕੇ ਜਿਹੜੀ ਕੌਮ ਲਈ ਲੜ ਰਹੀ ਜਵਾਨੀ ਸੀ, ਉਹ ਪ੍ਰੋਫੈਸਰ ਦਰਸ਼ਨ ਸਿੰਘ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਉਹਨਾਂ ਦੀਆਂ ਉਸ ਮੌਕੇ ਜਿਹੜੀਆਂ ਰਿਕਾਰਡਿੰਗ ਸੀਗੀਆਂ ਕੀਰਤਨ ਦੀਆਂ, ਆਡੀਓ ਕੈਸਟਾਂ, ਜਿਨ੍ਹਾਂ ਵਿੱਚ ਉਹ ਬਖਿਆਨ ਕਰਦੇ ਸੀ, ਉਹ ਸਾਰੀਆਂ ਗੱਲਾਂ ਬਾਤਾਂ ਉਦੋਂ ਕੌਮ ਦੇ ਵਿੱਚ ਬੜੀਆਂ ਸਤਿਕਾਰਤ ਸੀਗੀਆਂ, ਬੜਾ ਉਹਨਾਂ ਦਾ ਚਰਚਾ ਸੀ। ਉਹ ਬਾਅਦ ਦੀ ਗੱਲ ਆ ਕਿ ਪ੍ਰੋਫੈਸਰ ਦਰਸ਼ਨ ਸਿੰਘ ਦਾ ਸਿੱਖ ਸਮਾਜ ਦੇ ਵਿੱਚ ਉਹਨਾਂ ਨੂੰ ਜਦੋਂ ਅਕਾਲ ਤਖਤ ਤੋਂ ਛੇਕੇ ਜਾਣ ਵਾਲਾ ਦੌਰ ਆਉਂਦਾ, ਮੈਂ ਉਸ ਦੌਰ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਜਦੋਂ ਉਹਨਾਂ ਦਾ ਪੰਥ ਨਾਲ, ਕੌਮ ਨਾਲ ਇੱਕ ਇਹੋ ਜਿਹਾ ਦੌਰ ਹੈ। ਹੁਣ ਉਹ ਜਥੇਦਾਰ ਅਕਾਲ ਤਖਤ ਸੀ, ਉਹਨਾਂ ਕੋਲ ਸੁਸ਼ੀਲ ਮੁਨੀ ਆਇਆ ਉਸ ਦੌਰ 'ਚ। ਉਹ ਕਿਵੇਂ ਆਇਆ, ਕਿਉਂ ਆਇਆ, ਤਾਂ ਉਹਦਾ ਆਪਾਂ ਨੂੰ ਕੀ ਨਫਾ ਨੁਕਸਾਨ, ਪਰ ਮੁਲਾਕਾਤ ਦਾ ਇੱਕ ਇਤਿਹਾਸ ਹੈਗਾ ਨਾ। ਇਵੇਂ ਜਿਹੜੇ ਲੋਕ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਜਾਣਦੇ ਆ, ਉਹ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣਦੇ ਆ ਕਿ ਜਿਹੜੇ ਗੋਰੇ ਸੀ ਉਹ ਕਿਵੇਂ ਮਹਾਰਾਜਾ ਰਣਜੀਤ ਸਿੰਘ ਨਾਲ ਮੇਲ ਮੁਲਾਕਾਤਾਂ, ਗੱਲਾਂ ਬਾਤਾਂ ਕਰਦੇ ਸੀ। ਦੂਜਿਆਂ ਧਰਮਾਂ ਕੌਮਾਂ ਦੇ ਲੀਡਰ, ਆਗੂ ਵੀ ਗੱਲ ਕਰਦੇ ਸੀ। ਸੋ ਕਿਸੇ ਸਿੱਖ ਦਾ ਜਾਂ ਕਿਸੇ ਵੀ ਅਹੁਦੇਦਾਰ ਦਾ ਕਿਸੇ ਦੂਜੇ ਧਰਮ ਨਾਲ, ਦੂਜੀ ਧਿਰ ਨਾਲ ਕੋਈ ਗੱਲਬਾਤ ਦਾ ਮਤਲਬ ਇਹ ਨਹੀਂ ਕਿ ਉਹਦੇ ਏਜੰਟ ਬਣ ਗਏ। ਅਸੀਂ ਬੜੇ ਲੰਮੇ ਅਰਸੇ ਤੋਂ ਅਕਾਲੀ ਲੀਡਰਸ਼ਿਪ ਨੂੰ ਇਸ ਗੱਲ ਲਈ ਕ੍ਰਿਟਿਸਿਜ਼ਮ ਕਰਦੇ ਆ, ਆਲੋਚਨਾ ਕਰਦੇ ਆ, ਪੂਰਾ ਪੰਥ ਕਰਦਾ ਹੈ ਕਿ ਤੁਸੀਂ ਭਗਵੇਂ ਬ੍ਰਿਗੇਡ ਵਾਲਿਆਂ ਨਾਲ, RSS ਨਾਲ, BJP ਨਾਲ ਸੰਬੰਧ ਕਿਉਂ ਰੱਖਦੇ ਹੋ, ਤੁਸੀਂ ਉਹਨਾਂ ਦੀਆਂ ਗੱਲਾਂ ਕਿਉਂ ਮੰਨਦੇ ਹੋ, ਤੁਸੀਂ ਤਾਂ ਉਹਨਾਂ ਦੇ ਏਜੰਟ ਵਾਂਗੂ ਕੰਮ ਕਰਦੇ ਹੋ। ਤੁਸੀਂ ਇੱਥੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਅੜਾਉਣ ਵਾਲੇ ਕੰਮ, ਹਿੰਦੂ ਬ੍ਰਾਹਮਣਵਾਦੀ ਕਰਮ ਕਾਂਡ ਕਰਦੇ ਹੋ। ਤੁਸੀਂ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਜਦੋਂ ਉਹ ਪੇਸ਼ ਕਰਦੇ ਆ, ਉਦੋਂ ਤੁਸੀਂ ਚੁੱਪ ਰਹਿੰਦੇ ਹੋ। ਇਹ ਸਾਰੀਆਂ ਗੱਲਾਂ ਆਪਾਂ ਕਰਦੇ ਹਾਂ ਤੇ ਅਸੀਂ ਉਸ ਮੌਕੇ ਇੱਕ ਗੱਲ ਕਹਿ ਰਹੇ ਹੁੰਦੇ ਆ ਕਿ ਇਸ ਧਿਰ ਦਾ ਪੰਥ ਨੂੰ ਨੁਕਸਾਨ ਆ। ਉਦੋਂ ਕਦੇ ਕਿਸੇ ਅਕਾਲੀ ਲੀਡਰ ਨੇ ਇਹ ਗੱਲ ਸੁਣ ਕੇ ਇਹ ਗੱਲ ਮੰਨੀ ਆ ਕਿ ਵਾਕਿਆ ਹੀ ਅਸੀਂ ਗਲਤ ਕਰਦੇ ਆ ਤੇ ਸਾਨੂੰ ਇਸ ਪਾਸੇ ਨਹੀਂ ਤੁਰਨਾ ਚਾਹੀਦਾ। ਜਿਹੜੀ ਗੱਲ ਦੇ ਉੱਤੇ ਖਾਲਸਾ ਪੰਥ ਇਤਿਹਾਸ ਦੇ ਤੌਰ ਤੇ ਪੂਰੀ ਜਾਣਕਾਰੀ ਲੈ ਕੇ ਗੱਲ ਕਹਿ ਰਿਹਾ ਹੈਗਾ ਕਿ ਤੁਹਾਡਾ ਉਹਨਾਂ ਨਾਲ ਮੇਲ ਮਿਲਾਪ ਠੀਕ ਨਹੀਂ,
ਉਹਦੇ ਉੱਤੇ ਤਾਂ ਕਦੇ ਵਿਰਸਾ ਸਿੰਘ ਬਲਟੋਹਾ ਨੇ ਨਹੀਂ ਕਿਹਾ ਹੈਗਾ ਕਿ ਸਾਨੂੰ RSS ਨਾਲ BJP ਨਾਲ ਸੰਬੰਧ ਨਹੀਂ ਰੱਖਣੇ ਚਾਹੀਦੇ। ਅਗਲਿਆਂ ਨੇ 1994-95 ਤੋਂ ਸੰਬੰਧ ਰੱਖੇ ਆ, ਸਰਕਾਰਾਂ ਵੀ ਬਣਾਈਆਂ, ਹੁਣ ਆਪਸ ਵਿੱਚ ਹੀ ਤਰੇੜ ਆ, ਪਰ ਲੋਕ ਕਹਿੰਦੇ ਆ ਕਿ ਨਹੀਂ, ਇਹਨਾਂ ਤੇ ਅਸਰ ਹੀ ਇੰਨਾ ਕੁ ਹੋ ਚੁੱਕਿਆ, ਹੁਣ ਇਹ RSS BJP ਵਾਲੇ ਏਜੰਡੇ ਤੇ ਚੱਲਣਗੇ। ਤੇ ਇਸ ਪਾਸੇ ਦੇ ਉਲਟ ਬਿਲਕੁਲ ਹੁਣ ਵਿਰਸਾ ਸਿੰਘ ਬਲਟੋਹਾ ਇਹ ਕਹਿ ਰਹੇ ਨੇ ਕਿ ਜੀ ਇਹ ਜਿਹੜੇ ਜਥੇਦਾਰ ਸਾਹਿਬਾਨ ਨੇ ਇਹ ਅਕਾਲੀ ਦਲ ਦਾ ਨੁਕਸਾਨ ਕਰ ਰਹੇ ਨੇ ਤੇ BJP RSS ਦੇ ਏਜੰਡੇ ਤੇ ਚੱਲ ਰਹੇ ਨੇ, ਉਹਨਾਂ ਦੇ ਜੀ ਨਾਲ ਮੇਲ ਮੁਲਾਕਾਤ ਕਰਦੇ ਆ, ਇਹ ਫਲਾਣੇ ਨੂੰ ਮਿਲਦੇ ਆ, ਧਮਕਾਣੇ ਨੂੰ ਮਿਲਦੇ ਆ। ਹੁਣ ਉਹਨਾਂ ਨੇ ਆਪਦਾ ਪੱਖ ਸਾਰਾ ਚਲੋ ਦੱਸ ਦਿੱਤਾ ਜਥੇਦਾਰ ਸਾਹਿਬਾਨ ਨੇ, ਭਾਈ ਸਾਨੂੰ ਕਿਉਂ ਮਿਲਣਾ ਪੈਂਦਾ। ਪਰ ਇਹ ਗੱਲ ਕੱਲ ਜਦੋਂ ਇੱਕ ਸਿਖਰ ਤੇ ਜਾ ਕੇ ਉਹਨਾਂ ਨੂੰ ਇਹ ਫੈਸਲਾ ਕਰਤਾ ਕਿ ਇਹਨਾਂ ਨੂੰ ਅਕਾਲੀ ਦਲ ਵਿੱਚੋਂ ਕੱਢਿਆ ਜਾਵੇ, ਤੇ ਨਾਲ ਇਹ ਵੀ ਕਿਹਾ ਵੀ ਜੇ ਨਾ ਟਲੇ ਇਸ ਗੱਲ ਤੋਂ ਬਾਅਦ ਫਿਰ ਅਗਲਾ ਸਖਤ ਕਦਮ ਵੀ ਚੱਕਾਂਗੇ। ਸਖਤ ਕਦਮ ਪੰਥ ਚੋਂ ਛੇਕੇ ਜਾਣਾ ਹੀ ਹੋ ਸਕਦਾ। ਜੇ ਕੋਈ ਹੋਰ ਸਿੱਖ ਆਗੂ ਹੁੰਦਾ ਜਾਂ ਸਿੱਖ ਹੁੰਦਾ ਉਹ ਚੁੱਪ ਕਰ ਜਾਂਦਾ ਵੀ ਠੀਕ ਆ, ਇਹ ਹੋ ਸਕਦਾ 5-10 ਦਿਨ ਬਾਅਦ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਆਪਦੀ ਚਿੱਠੀ ਦੁਬਾਰਾ ਦਿੰਦਾ ਕਿ ਮੇਰੇ ਮਸਲੇ ਨੂੰ ਮੁੜ ਵਿਚਾਰਿਆ ਜਾਵੇ, ਮੈਂ ਆਪਦੀ ਭੁੱਲ ਆਪਦੀ ਗਲਤੀ ਤਸਲੀਮ ਕਰਦਾ ਹੈ ਤੇ ਮੈਂ ਸਿੱਖ ਕੌਮ ਦੇ ਵਿੱਚ ਵਿਚਰਨਾ ਤੇ ਮੇਰਾ ਇਹ ਜਿਹੜਾ ਮੇਰੇ ਤੇ ਏਡੀ ਵੱਡੀ ਸਖਤ ਪਾਬੰਦੀ ਲਾਈ ਗਈ ਆ, ਇਹਦਾ ਕੋਈ ਹੱਲ ਕੱਢਿਆ ਜਾਵੇ। ਪਰ ਇਸ ਪਾਸੇ ਜਾਣ ਦੀ ਥਾਂ ਵਿਰਸਾ ਸਿੰਘ ਬਲਟੋਹਾ ਨੇ ਕੱਲ ਤੋਂ ਲਗਾਤਾਰ ਮੋਰਚਾ ਵਿੱਢਿਆ ਹੋਇਆ। ਹੋ ਸਕਦਾ ਜਿਸ ਤਰੀਕੇ ਨਾਲ ਬਾਅਦ ਵਿੱਚ ਅੱਜ TV ਚੈਨਲਾਂ ਦੇ ਉੱਤੇ ਬੋਲਦਿਆਂ ਕਿਹਾ ਹੈ ਕਿ ਮੈਨੂੰ ਨਹੀਂ ਜੀ ਪਤਾ ਕੌਣ ਕਿਹਨੇ ਉਹਨਾਂ ਦੀਆਂ ਧੀਆਂ ਭੈਣਾਂ ਬਾਰੇ ਜਾਂ ਕਰਤਾਰ ਕੁਸ਼ਤੀ ਟਰੋਲਿੰਗ ਆਰਮੀ ਕਿਹਨੇ ਕੀਤੀ ਹੈ, ਮੈਂ ਤਾਂ ਇਹ ਕੰਮ ਨਹੀਂ ਕੀਤਾ। ਇਹ ਗੱਲਾਂ ਵਿਰਸਾ ਸਿੰਘ ਬਲਟੋਹਾ ਨੇ ਇੱਕ ਚੈਨਲ ਤੇ ਮੈਂ ਸੁਣੀਆਂ, ਉਹਨੇ ਕਹੀਆਂ ਨੇ। ਪਰ ਇਹ ਮਾਹੌਲ ਜੇਕਰ ਕਿਸੇ ਦੋ ਗੱਲਾਂ ਨੇ, ਇੱਕ ਤਾਂ ਇਹ ਹੈਗਾ ਕਿ ਲੋਕਾਂ ਨੇ ਪਹਿਲਾਂ ਹੀ ਮੰਨਿਆ ਹੁੰਦਾ ਕਿ ਵਿਰਸਾ ਸਿੰਘ ਬਲਟੋਹਾ ਜਾਂ ਅਕਾਲੀ ਦਲ ਦੀ ਜਿਹੜੀ IT ਸੈੱਲ ਆ ਉਹ ਖੁਦ ਇਹ ਗੱਲਾਂ ਆਪ ਜਥੇਦਾਰ ਹਰਪ੍ਰੀਤ ਸਿੰਘ ਕਹਿ ਰਹੇ ਆ, ਤੇ ਦੂਜੇ ਪਾਸੇ ਮੰਨ ਲੈਂਦੇ ਆ ਕਿ ਨਾ ਇਹ IT ਸੈੱਲ ਦਾ ਕੰਮ ਆ ਤੇ ਨਾ ਇਹ ਵਿਰਸਾ ਸਿੰਘ ਬਲਟੋਹਾ ਨੇ ਕਰਵਾਇਆ ਜਾਂ ਕੀਤਾ। ਪਰ ਜਦੋਂ ਇਹ ਪਤਾ ਲੱਗ ਗਿਆ ਕਿ ਮੇਰੇ ਬਣਾਏ ਹੋਏ ਮਾਹੌਲ ਦਾ ਕੋਈ ਲਾਹਾ ਲੈ ਰਿਹਾ, ਉਸ ਮੌਕੇ ਇੱਕ ਜ਼ਿੰਮੇਵਾਰੀ ਬਣਦੀ ਹੈ। ਪਰ ਜ਼ਿੰਮੇਵਾਰੀ ਤਾਂ ਅਕਾਲੀ ਲੀਡਰਸ਼ਿਪ ਨੇ ਨਾ ਨਿਭਾਈ। ਇਹਨੂੰ ਕਹਿੰਦੇ ਬਲਟੋਹਾ ਸਾਹਿਬ ਤੁਸੀਂ ਥੋੜੀ ਜਿਹੀ ਠੰਡ ਰੱਖੋ, ਜਿੱਥੇ ਤੱਕ ਤੁਸੀਂ ਗੱਲ ਨੂੰ ਲੈ ਆਏ ਹੋ। ਸੱਚਾਈ ਇਹ ਆ ਕਿ ਬਲਟੋਹਾ ਸਮੇਤ ਬਹੁਤੇ ਜਿਹੜੇ ਬਾਦਲ ਦਲ ਦੇ ਆਗੂ ਆ ਜਾਂ ਵਰਕਰ ਆ, ਉਹ ਇਸ ਸਮੁੱਚੇ ਮਾਮਲੇ ਦੀ ਅਹਿਮੀਅਤ ਨੂੰ, ਗੰਭੀਰਤਾ ਨੂੰ ਸਮਝ ਹੀ ਨਹੀਂ ਸਕਦੇ। ਉਹਨਾਂ ਨੂੰ ਲੱਗਦਾ ਵੀ ਐਡੀ ਕਿੱਡੀ ਕੁ ਗੱਲ ਆ ਜੀ। ਬਲਟੋਹੇ ਨੇ ਵੀ ਇਹੀ ਸੋਚਿਆ ਹੋਣਾ, ਜਥੇਦਾਰ ਸਾਹਿਬਾਨ ਨੂੰ ਕਿਹਾ ਹੋਣਾ ਵੀ ਐਡੀ ਕਿੱਡੀ ਗੱਲ ਆ ਜੀ, ਤਨਖਾਹ ਲਾ ਕੇ ਪਾਸੇ ਕਰੋ, 4 ਦਿਨ ਭਾਂਡੇ ਮਾਂਜੋ ਤੇ ਗੱਲ ਨਿਬੜੀ। ਪਰ ਇਹ ਮਸਲਾ ਇੰਨਾ ਛੋਟਾ ਨਹੀਂ, ਇਹ ਬੜਾ ਇਤਿਹਾਸਕ ਅਹਿਮੀਅਤ ਵਾਲਾ ਮਸਲਾ। ਹੁਣ ਜਿਹਨੂੰ ਸਿੱਖ ਇਤਿਹਾਸ ਤੇ ਫਲਸਫੇ ਦਾ ਪਤਾ ਹੈ ਉਹ ਤਾਂ ਇਸ ਸਾਰੀ ਗੱਲ ਨੂੰ ਸਮਝੇਗਾ, ਪਰ ਜਿਨ੍ਹਾਂ ਨੂੰ ਪਤਾ ਹੀ ਕੁਝ ਨਹੀਂ ਉਹਨਾਂ ਨੇ ਤਾਂ ਬਸ ਕੱਲ ਜਦੋਂ ਖਾਲਸਾ ਪੰਥ ਨੇ ਇਸ ਫੈਸਲੇ ਨੂੰ ਵੈਲਕਮ ਕੀਤਾ, ਕਿਉਂਕਿ ਪੰਥ ਨੂੰ ਲੱਗਿਆ ਕਿ ਜੇ ਵਿਰਸਾ ਸਿੰਘ ਬਲਟੋਹਾ ਨੂੰ ਅਕਾਲੀ ਦਲ ਚੋਂ ਕੱਢਣ ਦੇ ਆਦੇਸ਼ ਜਾਰੀ ਹੋ ਸਕਦੇ ਹੈ, ਇਹੋ ਜਿਹਾ ਫੈਸਲਾ ਤਾਂ ਫਿਰ ਸੁਖਬੀਰ ਸਿੰਘ ਬਾਦਲ ਬਾਰੇ ਵੀ ਆ ਸਕਦਾ, ਜਿਹੜਾ ਕਹਿੰਦੇ ਆ ਕਿ ਬਾਦਲ ਦੇ ਖਿਲਾਫ ਕੋਈ ਸਖਤ ਫੈਸਲਾ ਕੀਤਾ ਜਾਵੇ, ਪੰਥ ਰਤਨ ਫਖਰੇ ਕੌਮ ਵਾਪਸ ਲਿਆ ਜਾਵੇ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ 1 ਕਰੋੜ ਦੇ ਲਾਗੇ ਰਕਮ ਖਰਚਦੀ, ਉਹਨਾਂ ਦਾ ਜਾਂ ਹੋਰ ਬਹੁਤ ਸਾਰੇ ਮਸਲੇ ਆ, ਜਥੇਦਾਰ ਗੁਰਬਚਨ ਸਿੰਘ ਦਾ ਮਸਲਾ, ਇਹ ਸਾਰੇ ਮਸਲਿਆਂ ਦੇ ਉੱਤੇ ਸਖਤ ਕਾਰਵਾਈ ਦੀ ਮੰਗ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਹੋ ਰਹੀ ਹੈ, ਜਦੋਂ ਤੋਂ ਇਹ ਮਸਲਾ ਅਕਾਲ ਤਖਤ ਸਾਹਿਬ ਤੇ ਆਇਆ। ਤੇ ਜੇਕਰ ਕੱਲ ਬਲਟੋਹੇ ਦੇ ਖਿਲਾਫ ਕਾਰਵਾਈ ਹੋਈ, ਲੋਕਾਂ ਨੂੰ ਲੱਗਿਆ ਕਿ ਸ਼ਾਇਦ ਆਉਣ ਵਾਲੇ ਸਮੇਂ 'ਚ ਇਹੋ ਜਿਹਾ ਫੈਸਲਾ ਕੋਈ ਉਹਨਾਂ ਖਿਲਾਫ ਵੀ ਹੋ ਸਕੇ ਜਿਨ੍ਹਾਂ ਨੇ ਡੇਰਾ ਸਰਸੇ ਦੇ ਮਸਲੇ ਉੱਤੇ ਪੰਥ ਨਾਲ ਧਰੋ ਕਮਾਇਆ। ਤੋ ਇਸ ਮਾਹੌਲ ਦੇ ਵਿੱਚ ਜਦੋਂ ਸਹੀ ਦਿਸ਼ਾ ਵਿੱਚ ਪੰਥ ਨੂੰ ਲੱਗਿਆ ਕਿ ਅਕਾਲ ਤਖਤ ਸਾਹਿਬ ਦੀ ਵਰਕਿੰਗ ਹੋਣ 'ਚ ਲੱਗੀ ਹੈ, ਤਾਂ ਵੈਲਕਮ ਕਾਹਦਾ ਕਰ ਲਿਆ ਜੀ। ਕੱਲ ਤੋਂ ਹੀ ਬਾਦਲ ਦਲ ਦੀ ਸੈਨਾ
ਕੱਲ ਤੋਂ ਹੀ ਲੱਗੇ ਹੋਏ ਨੇ। ਅਖੇ ਜੀ ਹੁਣ ਜਿਹੜੇ ਜਥੇਦਾਰਾਂ ਦੇ ਫੈਸਲੇ ਦਾ ਸਵਾਗਤ ਕਰਦੇ ਨੇ, ਜੇ ਕਿਤੇ ਸੁਖਬੀਰ ਸਿੰਘ ਬਾਦਲ ਖਿਲਾਫ ਢਿੱਲਾ ਫੈਸਲਾ ਆ ਗਿਆ, ਉਦੋਂ ਵੀ ਫਿਰ ਹਮਾਇਤ ਕਰੋਗੇ? ਉਹਨੂੰ ਫਿਰ ਉਦੋਂ ਵਿਰੋਧ ਕਰੋਗੇ ਤੁਸੀਂ ਜੇ ਤੇ ਉਹ? ਹੁਣ ਦੱਸੋ, ਜਿਨ੍ਹਾਂ ਲੋਕਾਂ ਨੂੰ ਇੰਨੀ ਸਮਝ ਨਹੀਂ ਕਿ ਪੰਥ ਸ਼ੇਰਾਂ ਦੀ ਕੌਮ ਆ, ਇਹ ਭੇਡਾਂ ਨਹੀਂ ਹੈਗੀਆਂ। ਜਿਹੜਾ ਫੈਸਲਾ ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਦੇ ਅਨੁਸਾਰ ਹੀ ਹੁੰਦਾ ਹੈ, ਪੰਥ ਉਸ ਫੈਸਲੇ ਨੂੰ ਜੀ ਆਇਆਂ ਕਹਿ ਲੈਂਦਾ। ਜਿੱਥੇ ਬੰਦਿਆਂ ਨੇ ਆਪਦੀ ਮਨਮਰਜ਼ੀ ਕੀਤੀ ਹੋਵੇ, ਕਿਸੇ ਖਾਸ ਧਿਰ ਦੇ ਸਿਆਸੀ ਸਵਾਰਥਾਂ ਦੀ ਪੂਰਤੀ ਕੀਤੀ ਹੋਵੇ, ਜਾਂ ਕਿਸੇ ਹੋਰ ਸਿਧਾਂਤਕ ਤੌਰ ਤੇ ਗੜਬੜ ਵਾਲਾ ਫੈਸਲਾ ਹੋਵੇ, ਇਹੀ ਸਿੱਖ ਕੌਮ ਉਸ ਫੈਸਲੇ ਦਾ ਵਿਰੋਧ ਨਹੀਂ ਕਰੇਗੀ ਤੇ ਉਹਨੂੰ ਰੱਦ ਵੀ ਕਰਵਾਵੇਗੀ। ਜਦੋਂ ਵਿਸ਼ਵ ਸਿੱਖ ਸੰਮੇਲਨ ਹੋਇਆ 1995 ਚ, ਉਦੋਂ ਪਿਛਲੇ 100 ਸਾਲ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਕੁਝ ਇਹੋ ਜਿਹੇ ਹੁਕਮਨਾਮੇ ਕਿ ਫਲਾਣੇ ਨੂੰ ਛੇਕਤਾ, ਫਲਾਣੇ ਦਾ ਜੇ, ਉਹਨਾਂ ਦੇ ਉੱਤੇ ਮੁੜ ਵਿਚਾਰ ਕਰਦਿਆਂ ਹੋਇਆਂ ਉਹਨਾਂ ਨੂੰ ਪੰਥ ਵਿੱਚ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ। ਇੱਕ ਵਾਰ 1984 ਦੇ ਮੌਕੇ ਸੰਤ ਭਿੰਡਰਾਂ ਵਾਲਿਆਂ ਨੇ ਜਦੋਂ ਕੌਮ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ ਹੋਈ ਸੀ, ਉਦੋਂ ਬਾਦਲ ਦਲ ਵਾਲੇ ਅਕਾਲੀਆਂ ਦੇ ਕਹਿਣ ਦੇ ਉੱਤੇ ਗਿਆਨੀ ਕਿਰਪਾਲ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ ਸ਼ਾਸਤਰਾਂ ਦੇ ਬਾਰੇ ਇੱਕ ਹੁਕਮਨਾਮਾ ਜਾਰੀ ਕਰਤਾ ਸੀ ਤੇ ਸੰਤ ਭਿੰਡਰਾਂ ਵਾਲੇ ਹਰ ਰੋਜ਼ ਤਿਆਰ ਹੋ ਕੇ ਸ਼ਾਸਤਰਾਂ ਸਮੇਤ ਪ੍ਰਕਰਮਾ ਕਰਦੇ ਹੋਏ ਦਰਬਾਰ ਸਾਹਿਬ ਦੇ ਬਾਹਰ, ਜਿੱਥੇ ਅਕਾਲ ਤਖਤ ਸਾਹਿਬ ਦੇ ਸਨਮੁਖ ਡਿਊਟੀ ਆ, ਉੱਥੇ ਮੱਥਾ ਟੇਕਣਾ ਤੇ ਅੱਗੇ ਲੰਘ ਜਾਣਾ। ਲੋਕਾਂ ਨੇ ਪੁੱਛਿਆ ਤੇ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਜਾਂਦੇ? ਉਹ ਕਹਿੰਦੇ ਮੈਂ ਸ਼ਾਸਤਰ ਹਰ ਵਕਤ ਨਾਲ ਰੱਖਦਾ, ਕਿਉਂਕਿ ਗੁਰੂ ਪਾਤਸ਼ਾਹ ਦਾ ਹੁਕਮ ਹੈ ਕਿ ਬਿਨ ਕੇਸਮ ਸ਼ਾਸਤਰਮ ਦੇਹੋ ਨਾ ਦਦਾਰੇ। ਗੁਰੂ ਪਾਤਸ਼ਾਹ ਦਾ ਹੁਕਮ ਆ ਕਿ ਕੇਸਾਂ ਤੇ ਸ਼ਾਸਤਰਾਂ ਤੇ ਬਿਨੋਂ ਮੈਨੂੰ ਮੇਰੇ ਮੱਥੇ ਨਾ ਲੱਗੀ। ਪਰ ਅਕਾਲ ਤਖਤ ਸਾਹਿਬ ਦਾ ਹੁਕਮ ਆ ਕਿ ਦਰਬਾਰ ਸਾਹਿਬ ਦੇ ਵਿੱਚ ਸ਼ਾਸਤਰ ਨਹੀਂ ਲੈ ਕੇ ਜਾਣੇ ਚਾਹੀਦੇ। ਮੈਂ ਗੁਰੂ ਦਾ ਹੁਕਮ ਵੀ ਮੰਨਦਾ, ਹਰ ਵਕਤ ਸ਼ਾਸਤਰ ਨਾਲ ਰੱਖਦਾ, ਤੇ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਇਸ ਹੁਕਮ ਦੀ ਵੀ ਉਲੰਘਣਾ ਨਹੀਂ ਕਰਨੀ ਚਾਹੁੰਦਾ, ਤੇ ਮੈਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਜਾ ਕੇ ਸ਼ਾਸਤਰ ਲੈ ਕੇ ਨਹੀਂ ਜਾਂਦਾ, ਇੱਥੋਂ ਮੱਥਾ ਟੇਕ ਲੈਣਾ। ਜਦੋਂ ਇਹ ਦਲੀਲ ਲੋਕਾਂ ਦੇ ਰਾਹੀਂ, ਸੰਗਤ ਦੇ ਰਾਹੀਂ ਜਥੇਦਾਰ ਸਾਹਿਬ ਦੇ ਕੰਨੀ ਪਈ ਤਾਂ ਇਹਦਾ ਹੱਲ ਕੱਢਿਆ ਗਿਆ ਔਰ ਇਹ ਗੱਲ ਵਿਚਾਰੀ ਗਈ ਕਿ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਸੱਚੀ ਆ। ਆਪਾਂ ਸਾਰੇ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਵੀ ਆ ਕਿ ਵਾਕਿਆ ਹੀ ਪਾਤਸ਼ਾਹ ਦਾ ਫਰਮਾਨ ਹੈ ਕਿ ਸ਼ਾਸਤਰਾਂ ਤੇ ਕੇਸਾਂ ਬਿਨਾਂ ਮੈਨੂੰ ਮੇਰੇ ਮੱਥੇ ਨਾ ਲੱਗਿਓ। ਆਪਾਂ ਕਿਵੇਂ ਕਹਿ ਸਕਦੇ ਆ ਕਿ ਹਥਿਆਰ ਨਾ ਲੈ ਕੇ ਆਓ, ਸ਼ਾਸਤਰ ਨਾ ਲੈ ਕੇ ਆਓ? ਹੁਣ ਇਹੀ ਉਹ ਗੱਲ ਆ ਜਿਹੜੀ ਗੈਰ ਸਿੱਖਾਂ ਨੂੰ ਪਤਾ ਨਹੀਂ। ਗੈਰ ਸਿੱਖਾਂ ਦੀ ਤਾਂ ਗੱਲ ਬੜੀ ਦੂਰ ਆ, ਸਾਡੇ ਕਈ ਸਿੱਖਾਂ ਨੂੰ ਨਹੀਂ ਪਤਾ। ਉਹ ਪਿੱਟਣ ਲੱਗ ਜਾਂਦੇ ਆ ਕਿ ਹਾਏ ਜੀ ਫਲਾਨਾ ਹਥਿਆਰ ਲੈ ਗਿਆ, ਫਲਾਨਾ। ਭਾਈ ਗੁਰੂ ਸਾਹਿਬ ਦਾ ਹੁਕਮ ਆ ਕਿ ਸ਼ਾਸਤਰਾਂ ਤੇ ਕੇਸਾਂ ਤੋਂ ਬਿਨਾਂ। ਹੁਣ ਗਲਤ ਤਾਂ ਆਪਾਂ ਆ ਜਿਹੜੇ ਆਪਾਂ ਹਥਿਆਰ ਸ਼ਾਸਤਰ ਨਹੀਂ ਰੱਖਦੇ, ਤੇ ਜਿਹੜਾ ਰੱਖਦਾ ਉਹਨੂੰ ਆਪਾਂ ਐਵੇਂ ਭੰਡੀ ਜਾਂਦੇ ਆ, ਨਿੰਦੀ ਜਾਂਦੇ ਆ, ਜਦੋਂ ਕਿ ਉਹ ਗੁਰੂ ਦੇ ਹੁਕਮ ਅਨੁਸਾਰ ਉਹ ਸਹੀ ਹੈ। 15 ਦੇ ਵਿੱਚ ਗਿਆਨੀ ਗੁਰਬਚਨ ਸਿੰਘ ਦੀ ਕਮਾਂਡ ਹੇਠ ਜਿਹੜਾ ਡੇਰਾ ਸਰਸਾ ਨੂੰ ਮਾਫ ਕਰਨ ਵਾਲਾ ਫੈਸਲਾ ਲਿਆ ਗਿਆ ਸੀ, ਉਹ ਸਿੱਖ ਫਲਸਫੇ ਤੋਂ ਪ੍ਰੇਰਿਤ ਨਹੀਂ ਸੀ, ਸਿੱਖ ਇਤਿਹਾਸ ਤੋਂ ਪ੍ਰੇਰਿਤ ਨਹੀਂ ਸੀ। ਸਿੱਖ ਸੰਗਤ ਨੇ ਉਹਦਾ ਵਿਰੋਧ ਵੀ ਕੀਤਾ ਤੇ ਉਹਨੂੰ ਰੱਦ ਵੀ ਕਰਵਾਇਆ। ਬੀਤੇ ਦੌਰ ਵਿੱਚ ਇਹੋ ਜਿਹੀਆਂ ਬੜੀਆਂ ਆਪਣੇ ਕੋਲੇ ਉਦਾਹਰਨਾਂ ਨੇ। ਇਹ ਬਿਲਕੁਲ ਝੂਠੀ ਗੱਲ ਆ ਕਿ ਜੀ ਜਿਹੜਾ ਵੀ ਹੁਕਮਨਾਮਾ ਅਕਾਲ ਤਖਤ ਤੋਂ ਆ ਗਿਆ ਤੇ ਉਹਨੂੰ ਇਲਾਹੀ ਹੁਕਮ ਮੰਨ ਕੇ ਸੰਗਤ ਮੰਨੇਗੀ। ਇਹ ਗੱਲ ਹੈ ਨਹੀਂ ਗੀ। ਇਹਦੇ ਉਲਟ ਗੱਲ ਆ ਕਿ ਜਿਹੜੀ ਗੱਲ ਖਾਲਸਾ ਪੰਥ ਦੇ ਇਤਿਹਾਸ ਤੋਂ, ਖਾਲਸਾ ਪੰਥ ਦੇ ਸਿਧਾਂਤ ਤੋਂ, ਜਿਹੜੀ ਗੱਲ ਸਾਡੇ ਵਿਚਾਰਧਾਰਾ ਦੇ ਪੱਖ ਤੋਂ ਸਹੀ ਆ, ਉਹ ਪ੍ਰਵਾਨ ਹੁੰਦੀ ਆ। ਜਿਹੜੀ ਗੱਲ ਸਿੱਖ ਫਲਸਫੇ ਅਤੇ ਸਿਧਾਂਤ ਦੇ ਅਨੁਸਾਰੀ ਨਹੀਂ ਹੈ, ਮਤ ਸੋਚੇ ਕੋਈ ਜਥੇਦਾਰ ਸਾਹਿਬਾਨ ਦਾ, ਉਹ ਹੁਕਮ ਲਾਜ਼ਮੀ ਮੰਨਿਆ ਜਾਊਗਾ। ਇਹ ਹੁੰਦਾ ਨਹੀਂ।
ਤੇ ਸਿਧਾਂਤ ਜਿਹੜਾ ਉਹ ਇੰਨਾ ਪ੍ਰਮੁੱਖ ਆ ਕਿ ਉਹ ਪੰਜ ਸਿੰਘ ਸਾਹਿਬਾਨ ਤੋਂ ਵੀ ਵੱਡਾ ਸਿਧਾਂਤ ਵੱਡਾ ਰਹਿਣਾ। ਇਹੀ ਤਾਂ ਵਿਲੱਖਣਤਾ ਵਾ। ਇਹ ਕੋਈ ਪੁਜਾਰੀਵਾਦ ਨਹੀਂ ਹੈ ਕਿ ਜਿਹੜਾ ਕੁਝ ਕਿਸੇ ਨੇ ਕਹਿਤਾ ਪਾਂਡੇ ਨੇ ਉਹ ਸਾਰਾ ਕੁਝ ਮੰਨਣਾ ਹੀ ਪਊਗਾ। ਏਦਾਂ ਬਿਲਕੁਲ ਨਹੀਂ ਹੈ। ਹਮੇਸ਼ਾ ਸਿਧਾਂਤ ਦੀ ਪ੍ਰਮੁੱਖਤਾ ਰਹਿਣੀ ਹੈ। ਬੰਦਾ ਗਲਤੀ ਕਰ ਸਕਦਾ, ਜਥੇਦਾਰ ਸਾਹਿਬਾਨ ਬੰਦੇ ਆ ਤੇ ਬੰਦਿਆਂ ਤੋਂ ਗਲਤੀ ਹੋ ਸਕਦੀ ਆ, ਪਰ ਹੁਣ ਅੱਜ ਦੇ ਦੌਰ ਵਿੱਚ ਬਾਦਲ ਦਲ ਨੇ ਜਿਹੜੀਆਂ ਭੇਡਾਂ ਪੈਦਾ ਕੀਤੀਆਂ ਉਹਨਾਂ ਦਾ ਕੰਮ ਹੀ ਹੋਰ ਆ। ਨਾ ਕੋਈ ਇਤਿਹਾਸ ਦਾ ਪਤਾ, ਨਾ ਸਿਧਾਂਤ ਦਾ ਪਤਾ। ਉਹਨਾਂ ਨੂੰ ਲੱਗਦਾ ਕਿ ਜਥੇਦਾਰ ਸਾਹਿਬਾਨ ਜਿਹੜਾ ਵੀ ਫੈਸਲਾ ਕਰਨ ਇਹ ਨੀਵੀਂ ਪਾ ਕੇ ਉਹਨੂੰ ਬੰਨ ਲਿਆ ਕਰਨ। ਬੜੀ ਤਕਲੀਫ ਆ ਅੱਜ ਵੀ ਕਿ ਜੀ ਜਿਹੜਾ ਡੇਰਾ ਸਰਸਾ ਦੇ ਮਸਲੇ 'ਚ ਮਾਫੀ ਵਾਲਾ ਫੈਸਲਾ ਸੀ ਉਹ ਕਿਉਂ ਉਹਦਾ ਵਿਰੋਧ ਕੀਤਾ ਗਿਆ। ਇਹਨਾਂ ਨੂੰ ਲੱਗਦਾ ਵੀ ਗਾਹਾਂ ਵੀ ਕਦੇ ਵਿਰੋਧ ਹੋਏਗਾ ਤੇ ਇਹਦਾ ਕੋਈ ਪੱਕਾ ਇਲਾਜ ਕਰਨਾ ਚਾਹੀਦਾ। ਇਹ ਨਹੀਂ ਕਹਿੰਦੇ ਕਿ ਵਾਕਿਆ ਹੀ ਖਾਲਸਾ ਪੰਥ ਕਿੰਨਾ ਮਹਾਨ ਆ, ਜਿਹੜੀ ਗੱਲ ਗਲਤ ਹੁੰਦੀ ਆ ਉਹਨੂੰ ਪੰਥ ਰੱਦ ਕਰਵਾ ਦਿੰਦਾ। ਉਲਟਾ ਕਹਿੰਦੇ ਨੇ ਡਰ ਪਿਆ ਰਹਿੰਦਾ ਆਪਦਾ ਕਿ ਅਸੀਂ ਤਾਂ ਗਲਤ ਫੈਸਲੇ ਕਰਵਾਉਣੇ ਹੁੰਦੇ ਆ। ਹੋਣਾ ਤਾਂ ਮੈਂ ਪਿੱਛੇ ਜੇ ਬੜਾ ਹੈਰਾਨ ਹੋਇਆ ਜਦੋਂ ਇਹਨਾਂ ਦਾ ਰਫੜ ਚੱਲਦਾ ਸੀਗਾ ਕਿ ਅਕਾਲੀ ਦਲ ਦੇ ਵਿੱਚ ਹੋਰ ਹੈ ਕਿਹੜਾ ਜੀ ਸੁਖਬੀਰ ਸਿੰਘ ਬਾਦਲ ਤੋਂ ਬਗੈਰ ਜਿਹੜਾ ਅਕਾਲੀ ਦਲ ਦੀ ਕਮਾਂਡ ਸਾਂਭ ਸਕੇ। ਉਹ ਭਾਈ ਤੁਸੀਂ ਹੁਣ ਤੱਕ ਕੋਈ ਹੋਰ ਪੈਦਾ ਹੀ ਨਹੀਂ ਹੋਣ ਦਿੱਤਾ। ਕਿੰਨੀ ਭੈੜੀ ਗੱਲ ਆ। ਆਮ ਤੌਰ ਤੇ ਸਿਆਸੀ ਜਮਾਤਾਂ 'ਚ ਕਈ ਚਿਹਰੇ ਉਭਾਰ ਕੇ ਰੱਖਣੇ ਪੈਂਦੇ ਆ। ਬੀਜੇਪੀ ਨੇ ਵੀ ਰੱਖੇ ਆ, ਕਾਂਗਰਸ ਨੇ ਵੀ ਕਈ ਆਗੂ ਰੱਖਣੇ। ਮੰਨ ਲਓ ਮੁੱਖ ਆਗੂ ਆ ਜਿਹੜਾ ਤੁਹਾਡਾ, ਅਚਨਚੇਤ ਕੋਈ ਸਮੱਸਿਆ ਆ ਜੇ, ਪਤਾ ਲੱਗਦਾ ਇੱਥੇ ਕਿਸੇ ਨੂੰ ਜੇਲ੍ਹ ਯਾਤਰਾ ਕਰਨੀ ਪੈ ਸਕਦੀ। ਸਿਆਸੀ ਜੀਵਨ 'ਚ ਤਾਂ ਆਮ ਗੱਲ ਆ। ਜਾਂ ਇਹੋ ਜਿਹੀ ਕੋਈ ਹੋਰ ਗੱਲ, ਕੋਈ ਐਕਸੀਡੈਂਟ ਹੋ ਗਿਆ, ਕੋਈ ਮੌਤ ਹੋ ਗਈ, ਤਾਂ ਉਹਦੇ ਕੱਦ ਬੁੱਤ ਦੇ 3 4 5 ਹੋਰ ਆਗੂ ਹੁੰਦੇ ਆ, ਹਮੇਸ਼ਾ ਹੀ ਹੁੰਦੇ। ਪਰ ਅਕਾਲੀ ਦਲ ਦੇ ਵਿੱਚ ਵੱਡੇ ਬਾਦਲ ਦੇ ਹੁੰਦੇ ਆ, ਉਹ ਤੋਂ ਬਗੈਰ ਕੋਈ ਹੋਰ ਨਹੀਂ ਸੀ ਦਿਖਦਾ। ਜਿਵੇਂ ਡੇਰੇ ਦਾ ਸਾਧ ਹੀ ਇਕੱਲਾ ਮੁੱਖ ਹੁੰਦਾ, ਬਾਕੀ ਸਾਰੇ ਚੇਲੇ ਵਾਲ ਕੇ। ਇਵੇਂ ਹੀ ਸੁਖਬੀਰ ਬਾਦਲ ਨੇ ਹੁਣ ਕੰਮ ਫੜਿਆ ਹੋਇਆ। ਤੇ ਜਿਹੜੇ ਆਗੂ ਉਸ ਮੌਕੇ ਇਹ ਗੱਲ ਕਹਿੰਦੇ ਸੀ ਕਿ ਜੇ ਸੁਖਬੀਰ ਪਾਸੇ ਕਰਤਾ ਫਿਰ ਆਪਣੇ ਕੋਲੇ ਅਕਾਲੀ ਦਾ ਚੋਰ ਬਚੂਗਾ ਕੀ ਇਹ ਤੋਂ ਬਗੈਰ। ਇਹ ਗੱਲ ਉਸ ਮੌਕੇ ਜੇ ਅਕਾਲੀ ਵਰਕਰ ਚੱਜ ਹਾਲ ਦੇ ਹੁੰਦੇ ਕਹਿੰਦੇ ਵੀ ਇਹ ਤਾਂ ਬਹੁਤ ਮਾੜੀ ਗੱਲ ਆ ਆਪਣੇ ਲਈ, ਇਹ ਆਪਣੇ ਕੋਲੇ ਸੁਖਬੀਰ ਤੋਂ ਬਗੈਰ ਕੁਝ ਹੈ ਹੀ ਨਹੀਂ। ਇਸ ਤਰ੍ਹਾਂ ਦੀ ਜੇ ਸੋਚ ਵਾਲੇ ਹੁੰਦੇ ਤਾਂ ਹੀ ਕੋਈ ਗੱਲ ਬਣਦੀ। ਸੋਚ ਤਾਂ ਬਿਲਕੁਲ ਖਤਮ ਹੋਈ ਆ। ਕਿਸੇ ਵੇਲੇ ਅਕਾਲੀ ਹੋਣ ਦੇ ਅਰਥ ਜਿਹੜੇ ਹੁੰਦੇ ਸੀ ਉਹ ਅੱਜ ਬਿਲਕੁਲ ਬਦਲੇ ਹੋਏ ਨੇ। ਖੈਰ, ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਰੋ ਕੇ ਇਹ ਗੱਲਾਂ ਕਹੀਆਂ ਨੇ, ਇਹਨਾਂ ਗੱਲਾਂ ਦੀ ਹਰੇਕ ਜਾਗਦੀ ਜ਼ਮੀਰ ਵਾਲਾ ਵਿਰੋਧ ਕਰੇਗਾ ਕਿ ਜੀ ਕਿਉਂ ਜਥੇਦਾਰ ਸਾਹਿਬ ਦੀ ਜਾਤ ਪਰਖੀ ਗਈ, ਕਿਉਂ ਉਹਨਾਂ ਦੀਆਂ ਧੀਆਂ ਨੂੰ ਟਰੋਲ ਕੀਤਾ ਗਿਆ, ਨਾਂ ਲੈ ਕੇ ਬੇਪਤ ਕਰਨ ਦੀ ਗੱਲ ਕੀਤੀ ਗਈ, ਕਿਉਂ ਜਥੇਦਾਰ ਸਾਹਿਬ ਨੂੰ ਧਮਕੀਆਂ ਦਿੱਤੀਆਂ ਗਈਆਂ। ਇਹ ਸਾਰਾ ਕੁਝ ਬਹੁਤ ਮਾੜਾ। ਇਹ ਨਾ ਹੋਵੇ ਕਿ ਕੱਲ ਨੂੰ ਬਾਕੀ ਜਥੇਦਾਰ ਵੀ ਅਸਤੀਫੇ ਦੇ ਦੇਣ ਤੇ ਹੋਰ ਇਹ ਮਸਲਾ ਜ਼ਿਆਦਾ ਗੁੰਝਲਦਾਰ ਬਣ ਜਾਵੇ। ਪਰ ਅਕਾਲੀ ਸਭਾ ਦੇ ਵਿੱਚ ਕੋਈ ਇਹੋ ਜਿਹਾ ਸੂਝਵਾਨ ਸੈਰ ਦਿਖਦਾ ਹੀ ਨਹੀਂ। ਬੜਾ ਲੋਕਾਂ ਨੂੰ ਵਹਿਮ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਬੜੇ ਸੁਲਝੇ ਹੋਏ ਨੇ, ਪਰ ਉਹ ਵੀ ਇਸ ਮੌਕੇ ਅਸਫਲ ਸਾਬਤ ਹੋ ਰਹੇ ਨੇ। ਇਹਦੇ ਤੋਂ ਬਿਨਾਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਸ਼ਾਸਨਕ ਜਿਹੜੇ ਕੰਮਕਾਰ ਦੇ ਵਿੱਚ ਚੰਗੇ ਇਨਸਾਨ ਹੁੰਦੇ ਸੀ, ਉਹ ਵੀ ਸਾਰੇ ਹੁਣ ਪਾਸਾ ਜਿਹਾ ਵੱਟ ਗਏ। ਕਿਸੇ ਵੇਲੇ ਰੂਪ ਸਿੰਘ ਵਰਗੇ ਜਾਂ ਹੋਰ ਕਈ ਸੱਜਣ ਹੁੰਦੇ ਸੀ ਜਿਨ੍ਹਾਂ ਤੋਂ ਕੀ ਆਸ ਹੁੰਦੀ ਸੀ। ਜਥੇਦਾਰ ਗੁਰਚਰਨ ਸਿੰਘ ਟੌੜਾ ਮੌਕੇ ਕਈ ਵਿਦਵਾਨ ਸੱਜਣ, ਕਈ ਚਿੰਤਕ ਲੋਕ ਉਹ ਕੌਮ ਦੇ ਲਈ ਸੋਚਦੇ, ਲਿਖਦੇ, ਕਰਦੇ ਹੁੰਦੇ ਸੀ, ਜਿਨ੍ਹਾਂ ਨਾਲ ਲੀਡਰਸ਼ਿਪ ਦਾ ਰਾਬਤਾ ਹੁੰਦਾ ਸੀ। ਹੁਣ ਦੀ ਲੀਡਰਸ਼ਿਪ ਦਾ ਕਿਸੇ ਨਾਲ ਹੈਗਾ ਰਾਬਤਾ? ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਜਾਂ ਜਥੇਦਾਰ ਸਾਹਿਬਾਨ ਦਾ ਜਾਂ ਅਕਾਲੀ ਲੀਡਰਸ਼ਿਪ ਦਾ ਕਿਸੇ ਨੂੰ ਪਤਾ ਵੀ ਕਿਸੇ ਵਿਦਵਾਨ ਨਾਲ, ਕਿਸੇ ਸਿੱਖ ਚਿੰਤਕ ਨਾਲ ਕਿਸੇ ਕਿਸਮ ਦਾ ਕੋਈ ਲਿੰਕ, ਕੋਈ ਸੰਬੰਧ ਹੋਵੇ? ਆਪ ਹੀ ਗੱਲਾਂ ਕਰ ਲੈਂਦੇ ਆ, ਅਲਝਾ ਪਾ ਕੇ ਬਹਿ ਜਾਂਦੇ। ਜਿੰਨਾ ਬੁਰਾ ਹਾਲ
ਆ ਸਿਧਾਂਤ ਵਿਹੂਣੀ ਅਕਾਲੀ ਲੀਡਰਸ਼ਿਪ ਬਾਦਲ ਦਲ ਵਾਲੀ ਨੇ ਪੰਥ ਦਾ ਕਰ ਦਿੱਤਾ ਹੈ। ਇਹ ਅਸੀਂ ਕਿਉਂ ਪਿੱਟਦੇ ਆ? ਕਈ ਇੱਥੇ ਪਿੱਟਣ ਬਹਿ ਜਾਂਦੇ ਆ, ਬਾਦਲ ਦਾ ਛੁਣਛਣਾ ਵਜਾਉਂਦੇ ਆ ਜੀ। ਭਾਈ ਇੰਟਰਨੈਸ਼ਨਲ ਲੈਵਲ ਤੇ ਹਾਲਾਤ ਦੇਖੋ, ਇੱਕ ਪਾਸੇ ਖਾਲਿਸਤਾਨ ਦਾ ਸੰਘਰਸ਼ ਸਿਖਰਾਂ ਛੂਹਣ ਵੱਲ ਨੂੰ ਵੱਧ ਰਿਹਾ। ਅੰਤਰਰਾਸ਼ਟਰੀ ਮੰਚ ਦੇ ਉੱਤੇ ਕੈਨੇਡਾ ਨੇ, ਅਮਰੀਕਾ ਨੇ, ਫਾਈਵ ਆਈਜ਼ ਵਾਲੇ ਉਹਨਾਂ ਮੁਲਕਾਂ ਨੇ ਸਾਡੇ ਸੰਘਰਸ਼ ਨੂੰ ਜਿਸ ਤਰੀਕੇ ਨਾਲ ਲੈਣਾ ਸ਼ੁਰੂ ਕੀਤਾ, ਸਾਨੂੰ ਤਾਂ ਪੰਜਾਬ ਦੇ ਵਿੱਚ ਇਕਜੁੱਟ ਤੇ ਇੱਕ ਮੁੱਠ ਹੋ ਕੇ ਕੌਮ ਦੀ ਗੱਲ ਕਰਨ ਵਾਲੀ ਕੋਈ ਲੀਡਰਸ਼ਿਪ ਚਾਹੀਦੀ ਆ। ਪਰ ਇੱਥੇ ਮਾਹੌਲ ਬਿਲਕੁਲ ਹੀ ਹੋਰ ਬਣਿਆ, ਆਪਾ ਧਾਪੀ। ਇਹ ਜਿਹੜਾ ਮਾਹੌਲ ਆ ਹਫੜਾ ਦਫੜੀ ਵਾਲਾ, ਇਹਦੇ ਵਿੱਚੋਂ ਅਸੀਂ ਕੀ ਹਾਸਲ ਕਰ ਲਾਂਗੇ? ਜੇ ਅੱਜ ਕਿਸੇ ਪੰਜਾਬ ਤੋਂ, ਭਾਰਤ ਤੋਂ, ਪੰਥ ਤੋਂ ਬਾਹਰਲੀ ਕਿਸੇ ਤਾਕਤ ਨੇ ਸਾਡੇ ਇਸ ਸਾਰੇ ਮਾਹੌਲ ਦੇ ਵਿੱਚੋਂ ਸਾਡੇ ਆਜ਼ਾਦੀ ਦੇ ਸੰਘਰਸ਼ ਨੂੰ, ਸਾਡੇ ਦੁੱਖ ਦਰਦ ਨੂੰ ਸਮਝ ਕੇ ਕੋਈ ਗੱਲ ਕਰਨੀ ਹੋਵੇ, ਕੁਛ ਦਿਖਦਾ ਇੱਥੇ? ਇੱਕ ਪਾਸੇ ਤਾਂ ਇੰਟਰਨੈਸ਼ਨਲ ਪਲੇਟਫਾਰਮਾਂ ਤੇ ਰੌਲਾ ਪੈ ਰਿਹਾ ਕਿ ਲਾਰੈਂਸ ਬਿਸ਼ਨੋਈ ਦੇ ਰਾਹੀਂ ਇੰਡੀਅਨ ਸਟੇਟ ਸਾਰੇ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਕਤਲ ਕਰਵਾ ਰਹੀ ਹੈ। ਦੂਜੇ ਪਾਸੇ ਸਾਡੇ ਹਾਲਾਤ ਕੀ ਨੇ ਉਹ ਆਪਣੇ ਸਾਹਮਣੇ। ਲੋੜ ਤਾਂ ਇਹ ਆ ਕਿ ਆਪਾਂ ਆਪਣੀ ਕੌਮ ਦੇ ਵਿੱਚ ਇਹੋ ਜਿਹਾ ਮਾਹੌਲ ਸਿਰਜੀਏ ਕਿ ਸਾਰੇ ਇੱਕ ਯੂਨਿਟ ਦੇ ਰੂਪ 'ਚ, ਇੱਕ ਕੌਮ ਦੇ ਰੂਪ ਦੇ ਵਿੱਚ ਗੱਲ ਕਰਦੇ ਹੋਈਏ, ਇੱਕ ਸਾਂਝੀ ਕਮਾਂਡ ਵਾਲੀ ਲੀਡਰਸ਼ਿਪ ਹੋਵੇ। ਪਰ ਇੱਥੇ ਤਾਂ ਇੰਨੀ ਜ਼ਿਆਦਾ ਵਿਰੋਧਤਾਈ, ਆਲੋਚਨਾ, ਕ੍ਰਿਟਿਸਿਜ਼ਮ ਆ ਕਿ ਕੋਈ ਰਾਹ ਦਿਖਦਾ ਨਹੀਂ, ਆਪਾ ਧਾਪੀ ਪਈ ਹੋਈ ਹੈ। ਆ ਜਿਹੜਾ ਮੌਜੂਦਾ ਸੰਕਟ ਹੈ, ਇਹ ਵਿਰਸਾ ਸਿੰਘ ਬਲਟੋਹਾ ਦੇ ਕਰਕੇ ਪੈਦਾ ਹੋਇਆ ਤੇ ਹੁਣ ਦਿਨੋਂ ਦਿਨ ਅੱਗੇ ਨੂੰ ਜਾ ਰਿਹਾ ਤੇ ਪਤਾ ਨਹੀਂ ਕਿੱਥੇ ਜਾ ਕੇ ਗੱਲ ਕੱਢਣੀ। ਇੱਕ ਪਾਸੇ ਤਾਂ ਸਾਡੀ ਨੌਜਵਾਨੀ ਜਿਹੜੀ ਇਹ ਸਾਰੇ ਕਾਸੇ ਤੋਂ ਅੱਕੀ ਪਈ ਆ, ਨਿਰਾਸ਼ ਹੋਈ ਪਈ ਆ, ਉਹਦਾ ਦੁੱਖ ਦੇਖਿਆ ਨਹੀਂ ਜਾਂਦਾ ਤੇ ਉਹ ਕਹਿੰਦੇ ਆ ਕਿ ਮਸਾਂ ਮਾਹੌਲ ਜਿਹਾ ਬਣ ਰਿਹਾ ਤੇ ਹੋ ਸਕਦਾ ਆਉਣ ਵਾਲੇ ਸਮਿਆਂ ਦੇ ਵਿੱਚ ਬੜੀ ਜਲਦੀ ਅਸੀਂ ਆਪਦਾ ਆਜ਼ਾਦ ਕੌਮੀ ਘਰ ਸਿਰਜ ਲਈਏ। ਦੂਜੇ ਪਾਸੇ ਸਾਡੇ ਬੁੱਢਿਆਂ ਨੇ, ਬਜ਼ੁਰਗਾਂ ਨੇ, ਲੀਡਰਾਂ ਨੇ ਜੋ ਆ ਮਾਹੌਲ ਸਿਰਜਿਆ ਹੋਇਆ ਸਵਾਰਥਾਂ ਦੇ ਕਰਕੇ, ਇਹ ਪੂਰੇ ਪੰਥ ਦੀ ਬਲੀ ਲੈਣ ਵਾਲਾ ਕੰਮ ਬਣਿਆ ਪਿਆ। ਅੱਜ ਸਵੇਰ ਤੋਂ ਇਹ ਚੱਲਦਾ ਸੀ ਰੌਲਾ ਬਈ ਲਾਰੈਂਸ ਬਿਸ਼ਨੋਈ ਨੂੰ ਕਿਤੇ ਇਹ ਰਾਸ਼ਟਰੀ ਗੈਂਗਸਟਰ ਨਾ ਘੋਸ਼ਿਤ ਕਰ ਦੇਣ। ਜਿਸ ਤਰੀਕੇ ਨਾਲ ਇਸ ਜੇਲ੍ਹ 'ਚ ਬੈਠੇ ਅਪਰਾਧੀ ਦੇ ਬਾਰੇ ਇੰਟਰਨੈਸ਼ਨਲ ਲੈਵਲ ਤੇ ਖਿਲਾਰੇ ਪੈ ਰਹੇ ਨੇ ਕਿ ਜੀ ਇਹ ਬੰਦਾ ਦੁਨੀਆ ਭਰ ਦੇ ਵਿੱਚ ਮੂਹਰੇ ਲਾ ਕੇ ਏਜੰਸੀਆਂ ਵਰਤ ਰਹੀਆਂ ਕਿ ਸਟੇਟ ਜਿਹੜੀ ਆ ਕਤਲ ਕਰਵਾ ਰਹੀ ਆ, ਤੇ ਇਹਦੇ ਬਾਰੇ ਕਿਤੇ ਹੋਰ ਨਾ ਹਿੰਦੂ ਭਾਈਚਾਰੇ ਵਾਲੇ ਇਕੱਠੇ ਹੋ ਕੇ ਕਹਿ ਦੇਣ ਕਿ ਜੀ ਬੜਾ ਵਧੀਆ ਬੰਦਾ, ਇਹਨੂੰ ਰਾਸ਼ਟਰੀ ਗੈਂਗਸਟਰ ਘੋਸ਼ਿਤ ਕਰੋ। ਜਿਵੇਂ ਰਾਸ਼ਟਰੀ ਗੀਤ ਹੁੰਦਾ, ਰਾਸ਼ਟਰੀ ਪੰਛੀ ਹੁੰਦਾ, ਉਵੇਂ ਰਾਸ਼ਟਰੀ ਗੈਂਗਸਟਰ ਵੀ ਇੱਕ ਕਰ ਲਓ। ਤੇ ਇੱਕ ਪਾਸੇ ਤਾਂ ਸਾਡੀ ਨੌਜਵਾਨੀ ਜਿਹੜੀ ਪੰਥਕ ਮਸਲਿਆਂ ਦੇ ਉੱਤੇ ਆਪਦਾ ਪੂਰਾ ਜ਼ੋਰ ਨਾਲ, ਪੂਰਾ ਧਿਆਨ ਲਾ ਕੇ ਲੜਾਈ ਨੂੰ ਅੱਗੇ ਲੈ ਕੇ ਜਾ ਰਹੀ ਹੈ। ਦੂਜੇ ਪਾਸੇ ਆ ਸਾਡੇ ਆਗੂ, ਸਾਡੀਆਂ ਸੰਸਥਾਵਾਂ ਆ ਘਸਵਾਣ ਪਿਆ ਹੋਇਆ ਜੀ। ਜੇ ਗੱਲ ਕਰਦੇ ਆ ਤਾਂ ਮਾੜੇ, ਜੇ ਨਹੀਂ ਕਰਦੇ ਤਾਂ ਮਾੜੇ। ਜੇ ਇਹ ਗੱਲ ਨਾ ਦੱਸੀਏ ਕੌਮ ਨੂੰ ਕਿ ਕਿਵੇਂ ਜਥੇਦਾਰਾਂ ਨੂੰ ਇੰਨਾ ਜਲੀਲ ਕੀਤਾ ਜਾ ਰਿਹਾ। ਚੇਤੇ ਕਰੋ, ਏਦਾਂ ਹੀ ਜਲੀਲ ਕਰਕੇ ਇੱਕ ਵਾਰੀ ਭਾਈ ਰਣਜੀਤ ਸਿੰਘ ਨੂੰ ਤੋਰਿਆ ਸੀ। ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਵਾਰੀ ਆ, ਕੱਲ ਨੂੰ ਕਿਸੇ ਹੋਰ ਦੀ ਆਜੂ। ਠੀਕ ਆ ਕਿ ਅਕਾਲ ਤਖਤ ਸਾਹਿਬ ਦੀ ਵਰਕਿੰਗ 'ਚ, ਜਥੇਦਾਰ ਸਾਹਿਬਾਨ ਦੀ ਵਰਕਿੰਗ 'ਚ ਬਹੁਤ ਨੁਕਸ ਨੇ। ਉਹਨਾਂ ਨੁਕਸਾਂ ਬਾਰੇ ਆਪਾਂ ਰੌਲਾ ਵੀ ਪਾਉਂਦੇ ਆ। ਅਸੀਂ ਹੋਈਆਂ ਜਿਹੜੇ ਕਹਿੰਦੇ ਆ ਕਿ ਸਨ 2000 ਦੇ ਵਿੱਚ ਜਥੇਦਾਰ ਬਦਾਂਤੀ ਸਾਹਿਬ ਨੇ ਉਹ ਹੁਕਮ ਜਾਰੀ ਕੀਤਾ ਸੀ ਕਿ ਤਖਤਾਂ ਦੇ ਜਥੇਦਾਰ ਸਾਹਿਬਾਨ ਲਾਉਣ ਦਾ ਉਹਨਾਂ ਦੇ ਤਨਖਾਹ ਦਾ, ਉਹਨਾਂ ਦੇ ਸੇਵਾ ਕਾਲ ਦਾ ਸਾਰਾ ਕੁਝ ਵਿਧੀ ਵਿਧਾਨ ਬਣਾਇਆ ਜਾਵੇ। ਇਹ ਆਪਾਂ ਹੀ ਕਹਿੰਦੇ ਆ ਨਾ ਸਾਰੇ ਜਾਣੇ ਭਾਈ ਬਣਾਏ ਜਾਣ। ਜੇ ਨਹੀਂ ਹੈਗੇ ਪੁਆੜੇ ਹੀ ਤਾਂ ਪੈ ਰਹੇ। ਸੋ
ਅੱਜ ਦੇ ਇਸ ਮਾਹੌਲ ਦੇ ਵਿੱਚ ਇਹ ਇੱਕ ਬਹੁਤ ਨਿਰਾਸ਼ਾ ਵਾਲੀ ਗੱਲ ਵਾਪਰੀ ਆ ਕਿ ਜਥੇਦਾਰ ਸਾਹਿਬ ਰੋਂਦੇ ਕਰਲਾਉਂਦੇ ਹੋਏ ਵੀਡੀਓ ਪਾ ਕੇ ਆਪਦਾ ਦੁੱਖ ਦੱਸ ਰਹੇ ਨੇ। ਪਰ ਇਹੋ ਜਿਹੇ ਵੇਲੇ ਸਦੀਵੀ ਨਹੀਂ ਹੁੰਦੇ। ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੰਗੀ ਖਬਰ, ਕੋਈ ਸੱਚੇ ਪਾਤਸ਼ਾਹ ਵੱਲੋਂ ਚੜ੍ਹਦੀ ਕਲਾ ਵਾਲੀ ਗੱਲ ਸਾਡੇ ਪੰਥ ਨੂੰ ਸੁਣਨ ਨੂੰ ਮਿਲੇ, ਇਹੀ ਅਰਦਾਸ ਬੇਨਤੀ ਕਰਦੇ ਹੋਏ ਇੱਥੇ ਫਤਿਹ ਅਰਜ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।